ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ, ਜਿਸ ਦੇ ਵਿੱਚ ਤੁਹਾਨੂੰ ਦੱਸਾਂਗੇ ਅਮਰੀਕਾ ਭਰ ਦੇ ਵਿੱਚ ਕੀ ਕੁਛ ਚੱਲ ਰਿਹਾ। ਪ੍ਰੋਗਰਾਮ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ, ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ, 96.5 FM ਯੂਬਾ ਸਿਟੀ, ਇਸੇ ਤਰ੍ਹਾਂ 1470 AM ਸੈਕਰਾਮੈਂਟੋ, 1300 AM ਫਰੀਜ਼ਨੋ, 1350 AM ਬੇਕਰਸਫੀਲਡ, ਅਤੇ ਨਾਲ ਦੀ ਨਾਲ ਜਿਹੜੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨ ਸਾਡੇ ਹੈਗੇ ਆ ਸੈਨੋਜ਼ੇ, ਬਰਕਲੇ, ਸਟਾਕਟਨ, ਮੋਡੈਸਟੋ, ਅਤੇ ਇਸੇ ਤਰ੍ਹਾਂ ਟਰੇਸੀ ਦੇ ਵਿੱਚ, ਅਤੇ ਆਈਫੋਨ ਐਂਡਰਾਇਡ ਦੀ ਐਪ ਦੇ ਰਾਹੀਂ ਟੈਲੀਫੋਨ 'ਤੇ ਫੇਸਬੁੱਕ 'ਤੇ ਜਿੰਨੇ ਵੀ ਲਾਈਵ ਜੁੜੇ ਹੋਏ ਆ ਸਾਰਿਆਂ ਨੂੰ ਜੀ ਆਇਆਂ ਨੂੰ, ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਦਿਨ ਸੋਮਵਾਰ ਆ ਜੀ, ਬਿਲਕੁਲ। ਅਤੇ 18 ਜਿਹੜੀ ਜੂਨ ਹੈਗੀ ਆ, ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਖਬਰਾਂ। ਉਸ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪੋਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਦੇ ਲਈ ਕਾਲ ਕਰੋ 408 272 2500। ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮਾਨ, ਨਰਜੀਤ ਸਿੰਘ, ਕੁਲਵੰਤ ਕੌਰ ਪੱਡਾ ਰੋਜ਼ਵਿਲ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਬਿੰਦਰ ਧਾਲੀਵਾਲ ਬੇਕਰਸਫੀਲਡ, ਜਰਨੈਲ ਸਿੰਘ ਜੌਹਲ ਲਿਨਵੁੱਡ, ਗੁਰਚਰਨ ਸਿੰਘ ਬੇਕਰਸਫੀਲਡ, ਸਟੋਨ ਕ੍ਰੀਕ ਪਾਰਕ ਵਾਲੇ ਬਜ਼ੁਰਗ ਬੇਕਰਸਫੀਲਡ, ਦਰਸ਼ਨ ਸਿੰਘ ਸੇਖੋਂ ਬੇਕਰਸਫੀਲਡ, ਬੀਸਲਾ ਪਰਿਵਾਰ ਫਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ ਜੀ। ਸੋ ਰਾਜਕਰਨਵੀਰ ਸਿੰਘ ਜੀ, ਅੱਜ ਜਿਹੜਾ ਸਭ ਤੋਂ ਮੇਨ ਨਿਊਜ਼ ਜਿਹੜੀ ਹੈਗੀ ਆ, ਬੱਚਿਆਂ ਵਾਲੀ ਜਿਹੜੀ ਸੈਪਰੇਟ ਕੀਤਾ ਜਾ ਰਿਹਾ, ਜਿਹੜੇ ਅਨਡਾਕੂਮੈਂਟਡ ਲੋਕ ਐਂਟਰ ਹੁੰਦੇ ਹੈਗੇ ਬਾਰਡਰ ਤੋਂ, ਅਤੇ ਉਹ ਕਾਫੀ ਵੱਡਾ ਇਸ਼ੂ ਜਿਹੜਾ USA ਦੇ ਵਿੱਚ ਬਣਿਆ ਹੋਇਆ ਆ। ਸੋ ਬਹੁਤ ਸਾਰੇ ਜਿਹੜੇ ਰਿਪਬਲਿਕਨ ਆ ਹੁਣ ਉਹ ਵੀ ਇਸ ਪਾਲਿਸੀ ਦੇ ਜਿਹੜੇ ਅਗੇਂਸਟ ਆਏ ਹੈਗੇ ਆ। ਖਾਸ ਕਰਕੇ ਜਿਹੜੇ ਲੌਰਾ ਬੁਸ਼ ਆ, ਜਾਰਜ W ਬੁਸ਼ ਦੀ ਵਾਈਫ, ਜਿਹੜੀ ਫਾਰਮਰ ਫਸਟ ਲੇਡੀ ਰਹਿ ਚੁੱਕੀ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜੀ ਇਹ ਸੈਪਰੇਟ ਕਰਨ ਦੀ ਬੱਚਿਆਂ ਨੂੰ ਆਪਣੇ ਪੇਰੈਂਟਸ ਤੋਂ ਸੈਪਰੇਟ ਕਰਕੇ ਜਿਹੜੇ ਟੈਂਟ ਸਿਟੀ ਜਿਹਨੂੰ ਬਣਾਇਆ ਗਿਆ, ਇੱਕ ਵੇਅਰ ਹਾਊਸ ਲੈ ਕੇ ਕੰਪਨੀਆਂ ਦੇ, ਉਹ ਇੱਕ ਤਰ੍ਹਾਂ ਦੇ ਨਾਲ ਕਰੂਅਲ, ਇਮੋਰਲ ਹੈਗੀ ਆ, ਅਤੇ ਇਹ ਜਿਹੜਾ ਆ ਮੇਰਾ ਦਿਲ ਇਸ ਨੇ ਤੋੜ ਦਿੱਤਾ ਹੈਗਾ ਆ। ਇਸੇ ਤਰ੍ਹਾਂ ਜਿਹੜੇ ਟਰੰਪ ਹੈਗੇ ਆ, ਮਲਾਨੀਆ ਟਰੰਪ, ਉਹਨਾਂ ਨੇ ਵੀ ਇਹ ਕਿਹਾ ਆ ਵੀ ਸਾਨੂੰ ਚਾਹੇ ਜਿਹੜੀ US ਗਵਰਨਮੈਂਟ ਨੂੰ ਇਮੀਗ੍ਰੇਸ਼ਨ ਦੀ ਪਾਲਿਸੀ ਨੂੰ ਸਟ੍ਰਿਕਟਲੀ ਇਨਫੋਰਸ ਕਰਨਾ ਚਾਹੀਦਾ ਹੈ, ਪਰ ਸਾਨੂੰ ਜਿਹੜਾ ਆ ਆਪਣੇ ਦਿਲ ਤੋਂ ਵੀ ਜਿਹੜਾ ਕੰਮ ਲੈਣਾ ਚਾਹੀਦਾ ਹੈਗਾ ਆ। ਜੀ ਬਿਲਕੁਲ, ਕਾਫੀ ਜ਼ਿਆਦਾ ਇਸ ਟਾਈਮ ਮਸਲਾ ਜਿਹੜਾ ਗੰਭੀਰ ਜਿਹੜਾ ਬਣਦਾ ਜਾਂਦਾ ਆ, ਅਤੇ ਜਿਹੜੇ ਮੌਜੂਦਾ ਸਰਕਾਰ ਆ ਉਹਨਾਂ ਉੱਤੇ ਕਾਫੀ ਜਿਹੜਾ ਪ੍ਰੈਸ਼ਰ ਇਸ ਟਾਈਮ ਬਣ ਰਿਹਾ ਵੀ ਇਸ ਪਾਲਿਸੀ ਦੇ ਉੱਤੇ ਜਲਦ ਤੋਂ ਜਲਦ ਕੋਈ ਨਾ ਕੋਈ ਜਿਹੜੀ ਕਾਰਵਾਈ ਆ ਉਹ ਕੀਤੀ ਜਾਵੇ। ਜਿੱਦਾਂ ਤੁਸੀਂ ਲੌਰਾ ਬੁਸ਼ ਹੁਣਾਂ ਦਾ ਦੱਸਿਆ, ਮੌਜੂਦਾ ਜਿਹੜੇ ਫਸਟ ਲੇਡੀ ਆ ਮਲਾਨੀਆ ਟਰੰਪ, ਉਹਨਾਂ ਨੇ ਵੀ ਇਸ ਦੇ ਉੱਤੇ ਜਿਹੜਾ ਆਪਣਾ ਪ੍ਰਤੀਕਰਨ ਜਿਹੜਾ ਜ਼ਾਹਰ ਕੀਤਾ। ਕਹਿੰਦੇ ਵੀ ਮੈਂ ਵੀ ਜਿਹੜੇ ਇੱਦਾਂ ਬੱਚਿਆਂ ਨੂੰ ਜਿਹੜਾ ਅਲੱਗ ਕੀਤਾ ਜਾ ਰਿਹਾ ਆ ਉਹ ਦੇਖ ਕੇ ਜਿਹੜਾ ਖੁਸ਼ ਨਹੀਂ ਆ। ਕਹਿੰਦੇ ਨਾ ਹੀ ਮੈਂ ਖੁਸ਼ ਹਾਂ ਅਤੇ ਕੋਈ ਵੀ ਨਹੀਂ ਜਿਹੜਾ ਖੁਸ਼, ਪਰ ਕਹਿੰਦੇ ਵੀ ਜੇ ਸਕਸੈਸਫੁਲ ਇਮੀਗ੍ਰੇਸ਼ਨ ਰਿਫੋਰਮ ਚਾਹੀਦੇ ਨੇ ਤਾਂ ਕਈ ਵਾਰੀ ਫਿਰ ਜਿਹੜਾ ਇਹ ਸਾਰਾ ਕੁਛ ਕਰਨਾ ਪੈਂਦਾ ਆ। ਅਤੇ ਨਾਲ ਦੇ ਨਾਲ ਜਿਹੜਾ ਉਹ ਕਹਿੰਦੇ ਆ ਵੀ ਜਿਹੜੀ ਕੰਟਰੀ ਆ ਉਹਨੂੰ ਲਾਜ਼ ਦੇ ਨਾਲ ਤਾਂ ਚੱਲਣਾ ਚਾਹੀਦਾ ਆ, ਪਰ ਨਾਲ ਇਹਨੂੰ ਜਿਹੜਾ ਦਿਲ ਦੇ ਉੱਤੋਂ ਵੀ ਜਿਹੜਾ ਕੰਮ ਆ ਉਹ ਲੈਣ ਦੀ ਗੱਲ ਜਿਹੜੀ ਉਹ ਕਰਨੀ ਚਾਹੀਦੀ ਆ। ਸਭ ਤੋਂ ਜੇ ਗੱਲ ਕਰੀਏ, ਥੋੜ੍ਹੇ ਦਿਨ ਪਹਿਲਾਂ ਹੀ ਜਿਹੜੇ ਅਟਾਰਨੀ ਜਨਰਲ ਜੈਫ ਸੈਸ਼ਨ ਆ, ਉਹਨਾਂ ਨੇ ਵੀ ਇਸ ਜਿਹੜਾ ਪਾਲਿਸੀ ਨੂੰ ਲੈ ਕੇ, ਜਿਸ ਦੇ ਵਿੱਚ ਉਹਨਾਂ ਨੇ ਬਾਅਦ 'ਚ ਬਾਈਬਲ ਦਾ ਵੀ ਹਵਾਲਾ ਦਿੱਤਾ ਸੀ, ਉਸ ਦੇ ਉੱਤੇ ਆਧਾਰ ਦੇ ਉੱਤੇ ਗੱਲਾਂ ਕੀਤੀਆਂ ਆ। ਕੱਲ੍ਹ ਇੱਕ ਤਸਵੀਰ ਕੱਲ੍ਹ ਦੀ ਜਿਹੜੀ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ, ਵੀ ਕਹਿੰਦੇ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਵਾਲਮਾਰਟ ਦੀ ਗੱਲ ਕਰਦੇ ਆ ਜਾਂ ਹੋਰ ਜਿਹੜੇ ਡਿਟੈਂਸ਼ਨ ਸੈਂਟਰ ਨੇ, ਵੀ ਕਿੱਦਾਂ ਉੱਚੀਆਂ ਜਿਹੜੀਆਂ ਫੈਂਸਾਂ ਲਾ ਕੇ ਇੱਕ ਹਿਸਾਬ ਨਾਲ ਕੇਜ ਬਣਾ ਕੇ ਉਹ ਨਿਆਣਿਆਂ ਨੂੰ ਉਹਨਾਂ ਦੇ ਵਿੱਚ ਜਿਹੜਾ ਰੱਖਿਆ ਗਿਆ ਹੋਇਆ ਆ। ਅਤੇ ਕਈ ਲੋਕ ਤਾਂ ਇੱਥੋਂ ਤੱਕ ਕਹਿਣ ਤੱਕ ਜਿਹੜੇ ਪਹੁੰਚ ਗਏ ਨੇ ਵੀ ਕਿੱਦਾਂ ਬੱਚਿਆਂ ਦੇ ਕੰਸਨਟ੍ਰੇਸ਼ਨ ਕੈਂਪ ਇੱਕ ਹਿਸਾਬ ਨਾਲ ਮੌਜੂਦਾ ਸਰਕਾਰ ਨੇ ਜਿਹੜੇ ਆ ਉਹ ਬਣਾ ਦਿੱਤੇ ਆ। 2000 ਤੋਂ ਵੱਧ ਜਿਹੜੇ ਬੱਚੇ ਆ ਉਹ ਦੱਸੇ ਜਾਂਦੇ ਆ ਵੀ ਰੀਸੈਂਟਲੀ ਪਿਛਲੇ ਕੁਛ ਮਹੀਨਿਆਂ ਦੇ ਵਿੱਚ ਹੀ ਉਹਨਾਂ ਨੂੰ ਇੱਦਾਂ
ਪਰਿਵਾਰਾਂ ਨਾਲੋਂ ਜਿਹੜਾ ਸੈਪਰੇਟ ਆ ਉਹ ਕੀਤਾ ਹੋਇਆ ਹੈ। ਬਿਲਕੁਲ ਪਿਛਲੇ 6 ਹਫ਼ਤਿਆਂ ਦੇ ਵਿੱਚ ਅਪ੍ਰੈਲ ਤੇ ਮਈ ਦੇ ਵਿੱਚ ਜਿਹੜੇ 2000 ਬੱਚੇ ਆ ਜਿਹੜੇ ਇਲੀਗਲੀ ਜਾਂ ਕ੍ਰਾਸ ਕਰਨ ਦੀ ਟਰਾਈ ਕਰ ਰਹੇ ਸੀ ਉਹਨਾਂ ਨੂੰ ਪੇਰੈਂਟਸ ਤੋਂ ਸੈਪਰੇਟ ਕਰਕੇ ਇਹ ਜਿਹੜੀਆਂ ਟੈਂਪਰੇਰੀ ਜੇਲਸ ਹੈਗੀਆਂ ਉਹਨਾਂ ਦੇ ਵਿੱਚ ਰੱਖਿਆ ਗਿਆ ਹੈਗਾ। ਸੋ ਬਹੁਤ ਸਾਰੇ ਜਿਹੜੇ ਰਿਪਬਲਿਕਨ ਆ ਹੁਣ ਉਹ ਜਿਹੜੇ ਇਸ ਮਾਮਲੇ ਦੇ ਉਲਟ ਆਏ ਹੈਗੇ ਆ, ਪਰ ਪ੍ਰੈਜ਼ੀਡੈਂਟ ਟਰੰਪ ਦਾ ਇਹੀ ਕਹਿਣਾ ਆ ਵੀ ਮੈਂ ਤਾਂ ਜਿਹੜਾ ਆ ਲਾ ਆ ਉਹਨੂੰ ਹੀ ਇਨਫੋਰਸ ਕਰ ਰਿਹਾ ਵੀ ਲਾ ਜਿਹੜਾ ਇਹ ਮੇਰੇ ਤੋਂ ਪਹਿਲਾਂ ਦਾ ਬਣਿਆ ਹੋਇਆ ਆ। ਅੱਜ ਉਸੇ ਚੀਜ਼ ਦੇ ਉੱਤੇ ਜਿਹੜੇ ਸੈਕਟਰੀ ਹੈਗੇ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਉਸ ਨੂੰ ਉੱਤੇ ਲੈ ਕੇ ਉਹਨਾਂ ਨੇ ਕਿਹਾ ਵੀ ਇੱਦਾਂ ਦੀ ਸਾਡੇ ਕੋਲ ਕੋਈ ਪਾਲਿਸੀ ਹੈ ਹੀ ਨਹੀਂ ਆ ਪਰਿਵਾਰਾਂ ਨੂੰ ਜਿਹੜੀ ਆ ਸੈਪਰੇਟ ਕਰਨ ਦੇ ਲਈ। ਸੋ ਹੁਣ ਉਹਨਾਂ ਨੇ ਖੁਦ ਜਿਹੜੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ ਉਹਨਾਂ ਨੇ ਕੰਟਰਾਡਿਕਟ ਜਿਹੜਾ ਕਰ ਦਿੱਤਾ। ਰਾਸ਼ਟਰਪਤੀ ਟਰੰਪ ਪਿਛਲੇ ਕਈ ਮਹੀਨਿਆਂ ਤੋਂ ਇਹੀ ਰੌਲਾ ਜਿਹੜਾ ਪਾ ਰਹੇ ਨੇ ਜੀ ਨਹੀਂ ਜੀ ਇੱਦਾਂ ਕਰਨਾ ਹੈ ਇੱਦਾਂ ਕਰਨਾ ਆ, ਅਤੇ ਹੁਣ ਜਿਹੜੇ ਉਸ ਪਾਲਿਸੀ ਨੂੰ ਬਣਾਉਣ ਵਾਲੇ ਨੇ ਉਹਨਾਂ ਦੇ ਇਸ ਟਾਈਮ ਜਿਹੜੇ ਹੈੱਡ ਨੇ ਤਾਂ ਉਹਨਾਂ ਨੇ ਕਹਿ ਦਿੱਤਾ ਹੈ ਵੀ ਇੱਦਾਂ ਦਾ ਕੋਈ ਵੀ ਪਾਲਿਸੀ ਹੈ ਹੀ ਨਹੀਂ ਹੋਈ ਅਤੇ ਆਪਣੇ ਪੱਧਰ ਦੇ ਉੱਤੇ ਜਿਹੜਾ ਆ ਉਹ ਇਸ ਟਾਈਮ ਕੀਤਾ ਹੋਇਆ ਆ। ਸੋ ਇਹ ਹੁਣ ਦੇਖਦੇ ਹਾਂ ਵੀ ਜਿਹੜੇ ਸੈਕਟਰੀ ਕ੍ਰਿਸਚੀਅਨ ਨਿਲਸਨ ਆ ਇਹਨਾਂ ਦੇ ਜਿਹੜੇ ਹੁਣ ਬਿਆਨ ਤੋਂ ਬਾਅਦ ਦੇ ਵਿੱਚ ਹੋਰ ਕਿੱਦਾਂ ਦੇ ਪ੍ਰਤੀਕਰਮ ਜਿਹੜੇ ਆ ਉਹ ਆਉਂਦੇ। ਹੁਣੇ ਰੀਸੈਂਟਲੀ ਉਹਨਾਂ ਨੇ ਇਹ ਜਿਹੜਾ ਟਵੀਟ ਜਿਹੜਾ ਕਰਕੇ ਦੱਸਿਆ ਵੀ ਕਹਿੰਦੇ ਇੱਦਾਂ ਦੀ ਕੋਈ ਪਾਲਿਸੀ ਹੈ ਹੀ ਨਹੀਂ, ਅਤੇ ਜਦ ਕਿ ਰਾਸ਼ਟਰਪਤੀ ਟਰੰਪ ਕਹਿ ਰਹੇ ਆ ਵੀ ਇਹ ਪਾਲਿਸੀ ਪੁਰਾਣੀ ਜਿਹੜੀ ਆ ਉਹ ਬਣੀ ਹੋਈ ਹੈ ਜੀ। ਸੋ ਬਹੁਤ ਸਾਰੇ ਲੋਕ ਇਹ ਸੋਚ ਰਹੇ ਆ ਵੀ ਇਹ ਜਿਹੜਾ ਹੋਣ ਵਾਲਾ ਐਡਮਿਨਿਸਟ੍ਰੇਸ਼ਨ ਆ ਉਹ ਟਰਾਈ ਕਰ ਰਿਹਾ ਵੀ ਡੈਮੋਕ੍ਰੇਟਸ ਜਿਹੜੇ ਹੈਗੇ ਆ ਕਾਂਗਰਸਮੈਨ ਜਾਂ ਸੈਨੇਟਰ ਉਹਨਾਂ ਨੂੰ ਫੋਰਸ ਕੀਤਾ ਜਾਵੇ ਤਾਂ ਕਿ ਜਿਹੜੀ ਇਮੀਗ੍ਰੇਸ਼ਨ ਰਿਫਾਰਮ ਬਿੱਲ ਆ ਉਹਦੇ ਉੱਤੇ ਵਰਕ ਕੀਤਾ ਜਾ ਸਕੇ। ਸੋ ਉਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਉਹਨਾਂ ਨੇ ਜਿਹੜਾ ਟਵੀਟ ਵੀ ਕੀਤਾ ਹੈਗਾ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੂੰ ਰਿਪਬਲਿਕਨਸ ਜਿਹੜੇ ਕਾਊਂਟਰ ਪਾਰਟਸ ਆ ਉਹਨਾਂ ਨਾਲ ਰਲ ਕੇ ਬਾਰਡਰ ਸਿਕਿਉਰਿਟੀ ਤੇ ਸੇਫਟੀ ਲਈ ਕੁਛ ਕੰਮ ਕਰਨਾ ਚਾਹੀਦਾ ਹੈਗਾ ਆ, ਅਤੇ ਉਹਨਾਂ ਨੂੰ ਵੇਟ ਨਹੀਂ ਕਰਨਾ ਚਾਹੀਦਾ ਜਦ ਤੱਕ ਉਹ ਜਿਹੜੀਆਂ ਆਉਣ ਵਾਲੇ ਨਵੰਬਰ ਦੀਆਂ ਇਲੈਕਸ਼ਨਾਂ ਆ ਉਹ ਲੂਜ਼ ਕਰ ਜਾਣ। ਸੋ ਇਮੀਗ੍ਰੇਸ਼ਨ ਦਾ ਹੌਟ ਇਸ਼ੂ ਬਣਿਆ ਆ। ਜੇ ਅੱਜ ਦੀ ਕੋਈ ਵੀ ਨਿਊਜ਼ ਦੇਖ ਲਓ ਉਹ ਟੌਪ ਦੇ ਉੱਤੇ ਜਿਹੜੀ ਆ ਇਮੀਗ੍ਰੇਸ਼ਨ ਦੀ ਨਿਊਜ਼ ਬਣੀ ਹੋਈ ਹੈ। ਇਮੀਗ੍ਰੇਸ਼ਨ ਦੇ ਨਾਲੋਂ ਜਿਹੜੇ ਬੱਚਿਆਂ ਨੂੰ ਪਰਿਵਾਰਾਂ ਨਾਲੋਂ ਸੈਪਰੇਟ ਕਰਨ ਵਾਲੀ ਜਿਹੜੀ ਨਿਊਜ਼ ਬਣੀ ਆ। ਇਮੀਗ੍ਰੇਸ਼ਨ ਦਾ ਤਾਂ ਆਪਾਂ ਨੂੰ ਪਤਾ ਹੀ ਆ ਵੀ ਸਖਤੀ ਬੜੇ ਚਿਰ ਤੋਂ ਜਿਹੜੀ ਆ ਜੰਗੀ ਪੱਧਰ ਦੇ ਉੱਤੇ ਜਿਹੜੀ ਅਮਰੀਕਾ ਦੇ ਵਿੱਚ ਇਸ ਟਾਈਮ ਚੱਲ ਰਹੀ ਆ। ਸੋ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਖਾਸ ਪਾਲਿਸੀ ਦੇ ਉੱਤੇ ਜਿਹੜਾ ਕੋਈ ਵਰਕਆਊਟ ਹੋਊਗਾ ਕਿ ਨਹੀਂ ਹੋਊਗਾ, ਕਿ ਇੱਦਾਂ ਹੀ ਰੌਲਾ ਗੌਲਾ ਹੀ ਜਿਹੜਾ ਚੱਲਦਾ ਰਹੂਗਾ। ਪਰ ਲੱਗਦਾ ਘੱਟ ਆ ਚਾਂਸ ਆ ਵੀ ਹੁਣ ਰੌਲਾ ਗੌਲਾ ਜਿਹੜਾ ਮੁੱਕੂਗਾ ਨਹੀਂ, ਕਿਉਂਕਿ ਜਿੱਦਾਂ ਤੁਸੀਂ ਦੱਸਿਆ ਵੀ ਕਈ ਰਿਪਬਲਿਕਨ ਪਾਰਟੀ ਦੇ ਲੀਡਰ ਵੀ ਜਿਹੜੇ ਆ ਉਹਨਾਂ ਦੇ ਨਾਲ ਜਿਹੜੇ ਆ ਰਹੇ ਨੇ ਵੀ ਇਹ ਪਾਲਿਸੀ ਆ ਇਸ ਦੇ ਉੱਤੇ ਮੁੜ ਵਿਚਾਰ ਕਰਨ ਦੀ ਜ਼ਰੂਰਤ ਹੈਗੀ ਆ। ਚਾਹੇ ਕਹਿੰਦੇ ਜਿੱਦਾਂ ਤੁਸੀਂ ਸ਼ੁਰੂਆਤ ਦੇ ਵਿੱਚ ਹੀ ਦੱਸਿਆ ਲੌਰਾ ਬੁਸ਼ ਉਹਨਾਂ ਦਾ ਕਹਿੰਦੇ ਮੈਂ ਵੀ ਬਾਰਡਰ ਸਟੇਟ ਦੇ ਉੱਤੇ ਰਹਿੰਦੀ ਆ ਅਤੇ ਸਾਨੂੰ ਪਤਾ ਆ ਵੀ ਇੱਦਾਂ ਦੇ ਲਾ ਜਿਹੜੇ ਸਟਰੋਂਗ ਆ ਉਹ ਚਾਹੀਦੇ ਆ। ਸੋ ਪਰ ਫਿਰ ਵੀ ਜਿੱਦਾਂ ਤੁਸੀਂ ਕਿਹਾ ਵੀ ਦਿਲ ਪਚੀਸ ਜਾਂਦਾ ਆ, ਇੱਦਾਂ ਦੀ ਗੱਲ ਆ। ਹੁਣ ਕਈ ਜਣੇ ਕਹਿ ਰਹੇ ਆ ਵੀ ਇਵਾਂਕਾ ਟਰੰਪ ਕਿੱਥੇ ਆ। ਕਾਰਨ ਇਹ ਆ ਵੀ ਜਦੋਂ ਵੀ ਕੋਈ ਰਾਸ਼ਟਰਪਤੀ ਟਰੰਪ ਦੇ ਉੱਤੇ ਜਦੋਂ ਵੀ ਖਾਸ ਕਰਕੇ ਉਹਨਾਂ ਦੀ ਨਿੰਦਾ ਜਾਂ ਉਹਨਾਂ ਦੇ ਕ੍ਰਿਟਿਸਿਜ਼ਮ ਹੁੰਦਾ ਆ ਜ਼ਿਆਦਾਤਰ ਉਹਨਾਂ ਨੂੰ ਡਿਫੈਂਡ ਕਰਨ ਦੇ ਲਈ ਜਦੋਂ ਪਹੁੰਚਦੇ ਨੇ ਤਾਂ ਅਜੇ ਤੱਕ ਹਾਲ ਦੀ ਘੜੀ ਤੱਕ ਜਿਹੜਾ ਉਹਨਾਂ ਦੇ ਵੱਲੋਂ ਕਿਸੇ ਤਰੀਕੇ ਦਾ ਜਿਹੜਾ ਬਿਆਨ ਆ ਉਹ ਨਹੀਂ ਦੇਖਿਆ ਗਿਆ ਜੀ। ਬਿਲਕੁਲ। ਸੋ ਬਹੁਤ ਸਾਰੇ ਜਿਹੜੀ ਜਗ੍ਹਾ ਹੈਗੀਆਂ ਆ ਪਲੇਸਿਸ ਆ ਉਹਨਾਂ ਦੇ ਉੱਤੇ ਪ੍ਰੋਟੈਸਟ ਵੀ ਲੋਕਾਂ ਵੱਲੋਂ ਹੋਏ ਹੈਗੇ ਆ। ਇਸੇ ਤਰ੍ਹਾਂ ਇੱਕ ਜਿਹੜਾ ਸੈਂਟਰਲਾਈਜ਼ ਪ੍ਰੋਸੈਸਿੰਗ ਸੈਂਟਰ ਹੈਗਾ ਆ ਰੀਓ ਗ੍ਰੈਂਡ ਵੈਲੀ ਮੈਕੈਲਨ ਟੈਕਸਸ ਦੇ ਵਿੱਚ, ਉੱਥੇ 200 ਤੋਂ ਵੱਧ ਲੋਕਾਂ ਨੇ ਜਿਹੜਾ ਪ੍ਰੋਟੈਸਟ ਕੀਤਾ ਅਤੇ ਮੋਸਟਲੀ ਜਿਹੜੇ ਆ ਸਪੈਨਿਸ਼ ਮੂਲ ਦੇ ਲੋਕ ਸੀਗੇ ਅਤੇ ਉਹਨਾਂ ਨੇ ਕਹਿੰਦੇ ਵੀ ਕਾਫੀ ਨਾਅਰੇ ਲਾਏ ਨੋ ਐਸਟੈਨ ਸੋਲੋਸ, ਜਿਹਦਾ ਮਤਲਬ ਵੀ ਤੁਸੀਂ ਇਕੱਲੇ ਨਹੀਂ ਆ ਅਸੀਂ ਵੀ ਤੁਹਾਡੇ ਨਾਲ ਹੈਗੇ ਆ। ਅਤੇ ਕੁਛ ਕੁ ਜਿਹੜੀਆਂ ਫੈਸਿਲਿਟੀਜ਼ ਹੈਗੀਆਂ ਉੱਥੇ ਜਰਨਲਿਸਟ ਨੂੰ ਅਲਾਓ ਕੀਤਾ ਗਿਆ ਵੀ ਜਾ ਕੇ ਤੁਸੀਂ ਅੰਦਰ ਦੇਖ ਲਓ ਕਿਸ ਤਰ੍ਹਾਂ ਜਿਹੜੇ ਡਿਟੇਨੀਜ਼ ਹੈਗੇ ਆ। ਅਤੇ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਚੀਫ ਆ ਉਹਨਾਂ ਨੇ ਇਹ ਕਿਹਾ ਵੀ ਈਵਨ ਦੋ ਜਿਹੜੇ ਬੱਚੇ ਸੈਪਰੇਟ ਰੱਖੇ ਗਏ ਆ ਪਰ ਸਾਡੀ ਬੜੀ ਪ੍ਰਾਇਓਰਟੀ ਹੈਗੀ ਆ ਵੀ ਉਹਨਾਂ ਨੂੰ ਪੂਰੀ ਤਰ੍ਹਾਂ ਸੇਫ ਰੱਖਿਆ ਜਾਵੇ। ਸੋ ਬਿਲਕੁਲ ਇਹ ਅੱਜ ਦੀ ਦਿਨ ਜਿਹੜਾ ਅਮਰੀਕਾ ਦੇ ਵਿੱਚ ਜਿਹੜਾ ਬੱਚਿਆਂ ਨੂੰ ਪੇਰੈਂਟਸ ਤੋਂ ਸੈਪਰੇਟ ਕਰਨ ਦਾ ਜਿਹੜਾ ਇਸ਼ੂ ਆ ਬਹੁਤ ਹੀ ਜ਼ਿਆਦਾ ਹੌਟ ਬਣਿਆ ਹੋਇਆ ਹੈਗਾ ਆ। ਜੀ ਬਿਲਕੁਲ। ਜਿੱਦਾਂ ਤੁਸੀਂ ਦੱਸਿਆ ਵੀ ਕਈ ਰਿਪੋਰਟਰਸ ਗਏ ਨੇ ਅਤੇ ਰਿਪੋਰਟਰਸ ਨੂੰ ਉੱਥੇ ਕੋਈ ਵੀ ਤਸਵੀਰ ਜਾਂ ਕਿਸੇ ਦੇ ਨਾਲ ਇੰਟਰਵਿਊ
ਕਰਨ ਦੀ ਜਿਹੜੀ ਹਦਾਇਤ ਨਹੀਂ ਸੀ, ਕਾਫੀ ਸਖਤੀ ਜਿਹੜੀ ਆ ਉਹ ਦੱਸਦੇ ਸੀਗੇ ਵੀ ਹੈਗੀ ਆ, ਅਤੇ ਪਾਲਿਸੀ ਉਹਨਾਂ ਨੇ ਬੜੀ ਸਟਰੋਂਗਲੀ ਇਨਫੋਰਸ ਜਿਹੜੀ ਉੱਥੇ ਕੀਤੀ ਹੋਈ ਸੀ। ਕਈ ਜਗ੍ਹਾ ਕਹਿੰਦੇ ਆ ਵੀ ਬੱਚਿਆਂ ਦੇ ਨਾਲ ਕਿਉਂਕਿ ਗੱਲ ਨਹੀਂ ਕਰ ਸਕੇ, ਸੋ ਆਪਾਂ ਕਹਿ ਨਹੀਂ ਸਕਦੇ ਵੀ ਉਹਨਾਂ ਦੇ ਮਨ ਦੇ ਵਿੱਚ ਕਿਹੜੀਆਂ ਗੱਲਾਂ ਜਿਹੜੀਆਂ ਆ ਉਹ ਚੱਲ ਰਹੀਆਂ ਆ, ਪਰ ਕਹਿੰਦੇ ਓਵਰਆਲ ਸਹੂਲਤ ਜਿਹੜੀ ਆ ਉਹਨਾਂ ਨੂੰ ਐਸੀ ਨਹੀਂ ਆ, ਸਹੂਲਤ ਉਹਨਾਂ ਨੂੰ ਬਿਲਕੁਲ ਵਧੀਆ ਪ੍ਰੋਵਾਈਡ ਕੀਤੀ ਹੋਈ ਆ। ਹਾਂ, ਇਹ ਆ ਡਿਟੈਂਸ਼ਨ ਸੈਂਟਰ ਆ, ਅਤੇ ਦੇਖਣ ਨੂੰ ਤਾਂ ਫਿਰ ਕੇਜੀਜ਼ ਵਰਗੇ ਜਾਂ ਜੇਲ੍ਹ ਵਰਗੇ ਤਾਂ ਉਹ ਲੱਗਣੇ ਹੀ ਆ। ਜੀ ਬਿਲਕੁਲ। ਸੋ ਇਹ ਜਦੋਂ ਤੋਂ ਅਟਾਰਨੀ ਜਨਰਲ ਜੈਫ ਸੈਸ਼ਨਸ ਆਏ ਹੈਗੇ, ਇਹਨਾਂ ਨੇ ਪੂਰੀ ਤਰ੍ਹਾਂ ਜਿਹੜਾ ਬਾਰਡਰ ਆ ਉਹਨੂੰ ਇਲੀਗਲੀ ਕ੍ਰਾਸ ਕਰਨ ਦੇ ਲਈ ਸਟ੍ਰਿਕਟ ਕੀਤਾ ਗਿਆ ਆ। ਅਤੇ ਹੁਣ ਜਿਸ ਤਰ੍ਹਾਂ ਬੱਚਿਆਂ ਨੂੰ ਸੈਪਰੇਟ ਕੀਤਾ ਗਿਆ ਹੈਗਾ, ਕਹਿੰਦੇ ਵੀ ਇਸ ਤਰ੍ਹਾਂ ਇੱਕ ਹੌਂਡੂਰਾਸ ਤੋਂ ਫੈਮਿਲੀ ਸੀਗੀ, ਉਹ ਜਿਹੜਾ ਹਸਬੈਂਡ ਆ ਉਹਨੂੰ ਇੱਕ ਜੇਲ੍ਹ 'ਚ ਰੱਖਿਆ ਗਿਆ, ਉਹਦੇ ਬੱਚੇ ਜਿਹੜੇ ਆ ਇਹ ਦੂਸਰੀ ਜੇਲ੍ਹ 'ਚ ਰੱਖੇ ਗਏ, ਅਤੇ ਜਿਹੜੀ ਵਾਈਫ ਆ ਉਹਨੂੰ ਜਿਹੜੀ ਆ ਬਿਲਕੁਲ ਹੋਰ ਜੇਲ੍ਹ ਦੇ ਵਿੱਚ ਰੱਖਿਆ ਗਿਆ। ਇਹ ਵਾਸ਼ਿੰਗਟਨ ਪੋਸਟ ਨੇ ਰਿਪੋਰਟ ਕੀਤਾ, ਅਤੇ ਮੁੜ ਕੇ ਉਸ ਬੰਦੇ ਨੇ ਆਪਣੇ ਆਪ ਨੂੰ ਮਾਰ ਲਿਆ, ਸੁਸਾਈਡ ਕਰ ਲਿਆ, ਕਿਉਂਕਿ ਇੰਨਾ ਪ੍ਰੈਸ਼ਰ ਹੁੰਦਾ ਆ ਵੀ ਪਤਾ ਨਹੀਂ ਬੱਚਾ ਕਿੱਥੇ ਆ, ਵਾਈਫ ਕਿੱਥੇ ਹੈਗੀ ਆ। ਸੋ ਕਾਫੀ ਜ਼ਿਆਦਾ ਜਿਹੜਾ ਆ ਹਫੜਾ ਦਫੜੀ ਇੱਕ ਤਰ੍ਹਾਂ ਨਾਲ ਮਚੀ ਹੋਈ ਆ ਬਾਰਡਰ ਦੇ ਉੱਤੇ। ਬਿਲਕੁਲ ਜੀ, ਲੋਕ ਖੁਦਕੁਸ਼ੀ ਕੋਈ ਕਰ ਰਿਹਾ, ਕਿਸੇ ਦੀ ਉੱਦਾਂ ਮੌਤ ਹੋ ਰਹੀ ਆ। ਸੋ ਹਾਲਾਤ ਕਾਫੀ ਜਿਹੜੇ ਆ ਨਾਜ਼ੁਕ ਜਿਹੜੇ ਬਣੇ ਹੋਏ ਆ, ਅਤੇ ਬਾਹਰਲੇ ਮੁਲਕਾਂ ਵਿੱਚ ਵੀ ਕਾਫੀ ਜ਼ਿਆਦਾ ਜਿਹੜੀ ਚਰਚਾ ਇਸ ਦੇ ਪ੍ਰਤੀ ਜਿਹੜੀ ਆ ਉਹ ਹੁਣ ਹੋ ਰਹੀ ਆ। ਦੇਖੋ, ਪਾਲਿਸੀ ਆ ਬਾਰਡਰ ਨੂੰ ਜਿਹੜਾ ਵੀ ਕੋਈ ਇਲੀਗਲ ਕ੍ਰਾਸ ਕਰਦਾ ਉਸ ਨੂੰ ਬਣਦੀ ਜਿਹੜੀ ਸਜ਼ਾ ਆ ਉਹ ਜਿਹੜੀ ਦਿੱਤੀ ਜਾਵੇ, ਬਿਲਕੁਲ ਕੋਈ ਉਸ ਦੇ ਵਿੱਚ ਦੋ ਰਾਵਾਂ ਨਹੀਂ। ਅਤੇ ਇਹ ਤਾਂ ਹੈ ਹੀ ਹੈ, ਕਿਸੇ ਵੀ ਮੁਲਕ ਦਾ ਤੁਸੀਂ ਗੈਰ ਕਾਨੂੰਨੀ ਢੰਗ ਦੇ ਨਾਲ ਬਾਰਡਰ ਕ੍ਰਾਸ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਉਹਨਾਂ ਨੇ ਤਾਂ ਤੁਹਾਨੂੰ ਫੜਨਾ ਹੀ ਫੜਨਾ ਆ। ਸੋ ਪਰਿਵਾਰਾਂ ਨੂੰ ਤੋੜਨ ਵਾਲੀ ਗੱਲ ਦੇ ਉੱਤੇ ਜਿਹੜਾ ਹੁਣ ਜ਼ਿਆਦਾ ਰੌਲਾ ਇਸ ਟਾਈਮ ਪਿਆ ਆ, ਅਤੇ ਜਿੱਦਾਂ ਰਾਸ਼ਟਰਪਤੀ ਟਰੰਪ ਨੇ ਵੀ ਇਸ਼ਾਰਾ ਕੀਤਾ ਆ ਵੀ ਇਹ ਕਰ ਕੁਛ ਨਹੀਂ ਰਹੇ, ਬਾਅਦ 'ਚ ਇਹ ਨਾ ਹੋਵੇ ਵੀ ਤੁਸੀਂ ਆਪਣੀਆਂ ਜਿਹੜੀਆਂ ਇਲੈਕਸ਼ਨਾਂ ਵੀ ਜਿਹੜੀਆਂ ਉਹ ਹਾਰ ਜਾਓ। ਅਤੇ ਹੁਣ ਬਹੁਤ ਸਾਰੇ ਕੱਲ੍ਹ ਜਿਹੜੇ ਵੀਕਐਂਡ ਦੇ ਉੱਤੇ ਇਹ ਦੇਖਿਆ ਗਿਆ ਸੀਗਾ ਵੀ ਬਹੁਤ ਸਾਰੇ ਜਿਹੜੇ ਸੈਨੇਟਰਸ ਅਤੇ ਰਿਪਰੈਜ਼ੈਂਟੇਟਿਵ ਉਹ ਉਹਨਾਂ ਇਲਾਕਿਆਂ ਦੇ ਵਿੱਚ ਜਾਂ ਉਹਨਾਂ ਡਿਟੈਂਸ਼ਨ ਸੈਂਟਰਸ ਦੇ ਵਿੱਚ ਜਿਹੜੇ ਆ ਉਹ ਜਾ ਰਹੇ ਨੇ। ਹੁਣ ਇਹ ਨਹੀਂ ਪਤਾ ਵੀ ਚਲੋ ਅੰਦਰੂਨੀ ਤੌਰ ਦੇ ਉੱਤੇ ਵੀ ਹੋ ਸਕਦਾ ਉਹਨਾਂ ਦੇ ਮਨ ਦੇ ਵਿੱਚ ਕੀ ਹੈ, ਇਹ ਤਾਂ ਉਹੀ ਜਾਣਦੇ ਨੇ। ਬਾਕੀ ਇਹ ਆ ਵੀ ਆਪਣੇ ਆਪ ਨੂੰ ਪੋਪੂਲਰ ਕਰਨ ਦੇ ਲਈ ਵੀ ਇਹ ਜਿਹੜਾ ਸਾਰਾ ਕੁਛ ਕਰਨਾ ਵੀ ਜਿਹੜਾ ਆ ਉਹਨਾਂ ਨੂੰ ਪੈਂਦਾ ਆ, ਅਤੇ ਘਰ ਵੀ ਜਿਹੜਾ ਇਸ ਟਾਈਮ ਰਹੇ ਨੇ। ਸੋ ਦੇਖਦੇ ਹਾਂ ਵੀ ਇਹ ਖਾਸ ਕਰਕੇ ਫੈਮਲੀਜ਼ ਨੂੰ ਸੈਪਰੇਟ ਕਰਨ ਵਾਲਾ, ਵੱਖ ਕਰਨ ਵਾਲੇ ਜਿਹੜੇ ਪਾਲਿਸੀ ਦੇ ਉੱਤੇ ਕੀ ਜਿਹੜਾ ਮੁੜ ਵਿਚਾਰ ਜਿਹੜਾ ਹੋਊਗਾ। ਪਰ ਹੁਣ ਤੋਂ ਕੁਝ ਘੰਟੇ ਪਹਿਲਾਂ ਹੀ ਜਿਹੜੇ ਹੋਮਲੈਂਡ ਸਕੱਤਰ ਦੇ ਸੈਕਟਰੀ ਹੈਗੀ ਆ ਨੀਲਸਨ, ਉਹਨਾਂ ਨੇ ਮੁੜ ਦੁਬਾਰਾ ਜਿਹੜਾ ਇਹ ਬਿਆਨ ਦਿੱਤਾ ਹੈ, ਕਹਿੰਦੇ ਵੀ ਅਸੀਂ ਆਪਣਾ ਕੰਮ ਕਰ ਰਹੇ ਹਾਂ ਅਤੇ ਅਸੀਂ ਇਸ ਚੀਜ਼ ਦੇ ਲਈ ਮਾਫੀ ਨਹੀਂ ਮੰਗਣੇ ਆਪਣਾ ਕੰਮ ਕਰਨ ਦੇ ਲਈ। ਅਤੇ ਜਿਹੜੇ ਵੀ ਲੋਕ ਗੈਰ ਕਾਨੂੰਨੀ ਢੰਗ ਦੇ ਨਾਲ ਬਾਰਡਰ ਜਿਹੜਾ ਕ੍ਰਾਸ ਕਰਨਗੇ ਤਾਂ ਅਸੀਂ ਉਹਨਾਂ ਨੂੰ ਪ੍ਰੋਸੀਕਿਊਟ ਕਰਾਂਗੇ, ਅਸੀਂ ਉਹਨਾਂ ਉੱਤੇ ਜਿਹੜੇ ਚਾਰਜਿਸ ਆ ਅਤੇ ਉਹਨਾਂ ਦੀਆਂ ਸਜ਼ਾ ਜਿਹੜੀ ਬਣਦੀ ਆ ਉਹ ਆਪਾਂ ਜ਼ਰੂਰ ਦੇਖਾਂਗੇ। ਅਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਸਾਡਾ ਅਸਾਈਲਮ ਵਾਲਾ ਸਿਸਟਮ ਆ ਉਹ ਟੋਟਲੀ ਟੁੱਟਾ ਪਿਆ ਹੋਇਆ ਆ, ਅਤੇ ਉਸ ਦੇ ਉੱਤੇ ਵੀ ਮੁੜ ਕੇ ਦੁਬਾਰਾ ਕੰਮ ਕਰਨ ਦੀ ਜ਼ਰੂਰਤ ਹੈਗੀ ਆ। ਬਿਲਕੁਲ। ਸੋ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਸੀ ਵੀ ਬਹੁਤ ਸਾਰੇ ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੂੰ ਕ੍ਰਿਟੀਸਾਈਜ਼ ਕੀਤਾ ਹੈਗਾ। ਅਤੇ ਸਭ ਤੋਂ ਪਹਿਲਾਂ ਕ੍ਰਿਟੀਸਾਈਜ਼ ਕਰਨ ਵਾਲਿਆਂ ਦੇ ਵਿੱਚ ਮਿਲਾਨੀਆ ਟਰੰਪ ਵੀ ਆਉਂਦੀ ਹੈਗੀ ਆ, ਉਹਨਾਂ ਦੀ ਵਾਈਫ, ਅਤੇ ਦੂਸਰੇ ਨੰਬਰ 'ਤੇ ਫਾਰਮਰ ਫਸਟ ਲੇਡੀ ਲੌਰਾ ਬੁਸ਼ ਜੋ ਕਿ ਜਾਰਜ W ਬੁਸ਼ ਦੇ ਵਾਈਫ ਹੈਗੇ ਆ। ਇਸੇ ਤਰ੍ਹਾਂ ਸੂਜ਼ਨ ਕਾਲਿਨਜ਼ ਜਿਹੜੇ ਮੇਨ ਤੋਂ ਰਿਪਬਲਿਕਨ ਹੈਗੇ ਆ, ਉਹ ਹਮੇਸ਼ਾ ਹੀ ਕਈ ਇਸ਼ੂਜ਼ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਦੇ ਉਲਟ ਰਹੇ ਹੈਗੇ ਆ, ਪਰ ਉਹ ਬੱਚਿਆਂ ਵਾਲੇ ਮਾਮਲੇ ਦੇ ਵਿੱਚ ਵੀ ਟੋਟਲੀ ਉਲਟ ਹੈਗੇ ਆ। ਇਸੇ ਤਰ੍ਹਾਂ ਐਂਥਨੀ ਸਕਾਰਾਮੁਚੀ ਜਿਹੜੇ ਕਿ ਐਡਵਾਈਜ਼ਰ ਰਹਿ ਚੁੱਕੇ ਹੈਗੇ ਪ੍ਰੈਜ਼ੀਡੈਂਟ ਟਰੰਪ ਦੇ, ਉਹਨਾਂ ਨੇ ਵੀ ਇਹ ਕਿਹਾ ਵੀ ਇਹ ਜਿਹੜੀ ਪਾਲਿਸੀ ਆ ਇਹ ਹਿਊਮੈਨ ਨਹੀਂ ਹੈਗੀ, ਅਤੇ ਇਸ ਨੂੰ ਛੇਤੀ ਤੋਂ ਛੇਤੀ ਜਿਹੜਾ ਆ ਫਿਕਸ ਕਰਨਾ ਚਾਹੀਦਾ ਆ। ਅਤੇ ਇਸੇ ਤਰ੍ਹਾਂ ਹਾਊਸ ਸਪੀਕਰ ਪੌਲ ਰਾਇਨ ਜਿਹੜੇ ਆ ਉਹ ਵੀ ਇਸ ਪਾਲਿਸੀ ਨੂੰ ਅਪੋਜ਼ ਕਰਦੇ ਆ, ਪਰ ਉਹਨਾਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਦੀ ਬਜਾਏ ਜਿਹੜਾ ਆ ਕੋਰਟਸ ਨੂੰ ਜਿਹੜਾ ਆ ਕ੍ਰਿਟੀਸਾਈਜ਼ ਕੀਤਾ ਆ, ਅਤੇ ਕਾਂਗਰਸ ਨੂੰ ਵੀ ਕਿਹਾ ਆ ਵੀ ਇਹ ਜਿਹੜੀ ਆ ਲੈਜਿਸਲੇਸ਼ਨ ਦੇ ਥਰੂ ਜਿਹੜੀ ਪ੍ਰੋਬਲਮ ਆ ਉਹਨੂੰ ਫਿਕਸ ਕੀਤਾ ਜਾਵੇ। ਇਸੇ ਤਰ੍ਹਾਂ ਕੈਲੀਅਨ ਕੌਨਵੇ ਜਿਹੜੀ ਹੈਗੀ ਆ ਪ੍ਰੈਜ਼ੀਡੈਂਟ ਟਰੰਪ ਦੇ ਐਡਵਾਈਜ਼ਰ, ਉਹਨਾਂ ਨੇ ਵੀ ਇਹ ਕਿਹਾ ਹੈਗਾ ਆ ਵੀ ਨੋਬਡੀ ਲਾਈਕ ਸੀਇੰਗ ਬੇਬੀਜ਼ ਰਿਪਡ ਫਰੋਮ ਦੇਅਰ ਮਦਰਜ਼ ਆਰਮਸ। ਐਜ਼ ਏ ਮਦਰ, ਐਜ਼ ਏ ਕੈਥੋਲਿਕ ਐਂਡ ਐਜ਼ ਸਮਬਡੀ ਹੂ ਹੈਜ਼ got a conscience, I will tell you that nobody likes this policy. So
ਕੈਲੀਅਨ ਕੌਨਵੇ ਵੀ ਇਸ ਪਾਲਿਸੀ ਦੇ ਉਲਟ ਆਏ ਹੈਗੇ ਆ। ਇਹ ਜਿਹੜੇ ਪ੍ਰੋਮੀਨੈਂਟ ਰਿਪਬਲਿਕਨ ਆ, ਸੋ ਡੈਮੋਕ੍ਰੇਟ ਤਾਂ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ 100% ਹੀ ਜਿਹੜੇ ਇਸ ਚੀਜ਼ ਦੇ ਉਲਟ ਹੈਗੇ ਆ। ਸੋ ਲੱਗਦਾ ਆ ਵੀ ਜਿਹੜਾ ਇੰਨਾ ਜ਼ਿਆਦਾ ਪ੍ਰੈਸ਼ਰ ਪੈ ਰਿਹਾ, ਇਹ ਇਮੀਗ੍ਰੇਸ਼ਨ ਦੇ ਵਿੱਚ ਬਹੁਤ ਜਲਦੀ ਕਾਫੀ ਵੱਡੀਆਂ ਜਿਹੜੀਆਂ ਤਬਦੀਲੀਆਂ ਆਉਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ। ਬਿਲਕੁਲ ਜੀ, ਹਾਲ ਦੀ ਘੜੀ ਸ਼ੁਰੂਆਤ ਮੈਨੂੰ ਲੱਗਦਾ ਹੈ ਜਿਹੜੀ ਫੈਮਿਲੀ ਸੈਪਰੇਸ਼ਨ ਤੋਂ ਹੋਊਗੀ, ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਇਮੀਗ੍ਰੇਸ਼ਨ ਦਾ ਬਿੱਲ ਵੀ ਜਿਹੜਾ ਹਰਜੋਤ ਸਿੰਘ ਜੀ ਆਲਰੇਡੀ ਹਾਊਸ ਦੇ ਵਿੱਚ ਪਿਆ ਹੋਇਆ ਆ, ਜਿਸ ਦੇ ਵਿੱਚ ਇਹ ਸਾਰੀਆਂ ਗੱਲਾਂ ਹੈਗੀਆਂ ਆ। ਵਾਲ ਦੀ ਉਹਦੀ ਜਿਹੜੀ $25 ਬਿਲੀਅਨ ਦੀ ਫੰਡਿੰਗ ਉਹ ਉਸ ਦੇ ਵਿੱਚ ਆ, ਡਾਕਾ ਵਾਲਿਆਂ ਦੇ ਲਈ ਚੇਨ ਮਾਈਗ੍ਰੇਸ਼ਨ ਬੰਦ ਕਰਨ ਦੀ, ਮੈਰਿਟ ਬੇਸ ਸਿਸਟਮ ਲਿਆਉਣ ਦੀ। ਸੋ ਇਹਦੇ ਚ ਇਕੱਲਾ ਜਿੱਦਾਂ ਰਿਪਬਲਿਕਨਾਂ ਦੇ ਤਾਂ ਬਲੇਮ ਜਾਂਦਾ ਹੀ ਜਾਂਦਾ, ਕਿਉਂਕਿ ਉਹ ਇਸ ਟਾਈਮ ਪਾਵਰ 'ਚ ਆ, ਤੇ ਲੋਕਾਂ ਨੇ ਡੈਮੋਕ੍ਰੇਟਸ ਤੇ ਵੀ ਬਹੁਤ ਪ੍ਰੈਸ਼ਰ ਪਾਇਆ ਵੀ ਤੁਸੀਂ ਵੀ ਰੌਲਾ ਪਾ ਰਹੇ, ਕਰ ਕੁਛ ਨਹੀਂ ਆ ਹੁਣ। ਸੋ ਬਹੁਤ ਸਾਰੇ ਲੋਕ ਕਹਿੰਦੇ ਆ ਵੀ ਅਕ੍ਰੋਸ ਦੀ ਆਇਲ ਦੋਨੋਂ ਪਾਰਟੀਆਂ ਨੂੰ ਮਿਲ ਕੇ ਕੁਛ ਨਾ ਕੁਛ ਜਿਹੜਾ ਜ਼ਰੂਰ ਇਸ ਦੇ ਉੱਤੇ ਕਰਨਾ ਪੈਣਾ ਆ। ਤੇ ਸੋ ਆਪਣੇ ਸਰੋਤਿਆਂ ਨੂੰ ਯਾਦ ਦੇਵਾਂ, ਜਿਹੜਾ ਜ਼ਿਕਰਯੋਗ ਗੱਲ ਹੈਗੀ ਆ ਵੀ ਜਦੋਂ ਵੀ ਇਮੀਗ੍ਰੇਸ਼ਨ ਦੇ ਉੱਤੇ ਕੋਈ ਵੱਡਾ ਚੇਂਜ ਆਇਆ, ਉਹ ਰਿਪਬਲਿਕਨ ਪ੍ਰਸ਼ਾਸਨ 'ਚ ਹੀ ਆਇਆ ਹੈ। ਜਦੋਂ ਆਪਾਂ ਪਿਛਲੀ ਵਾਰ ਦੀ ਵੀ ਜੇ ਗੱਲ ਕਰੀਏ, ਵੀ ਜਦੋਂ ਖੱਤਿਆਂ ਵਾਲੇ ਜਿਹਨਾਂ ਨੂੰ ਕਹਿੰਦੇ ਸੀਗੇ ਵੀ ਕਾਗਜ਼ ਜਿਹੜੇ ਬਣਦੇ ਸੀਗੇ ਖੇਤਾਂ ਵਾਲੇ, ਤਾਂ ਉਹ ਰੀਗਨ ਦੇ ਸਮੇਂ ਦੇ ਉੱਤੇ ਜਿਹੜੇ ਉਹ ਬਣੇ ਸੀਗੇ। ਸੋ ਇਹ ਇਸ ਗੱਲੋਂ ਹੈਗੇ ਆ ਵੀ ਜੇ ਡਟ ਜਾਂਦੇ ਆ, ਹੁਣ ਮੈਜੋਰਟੀ ਵੀ ਹੈਗੀ ਆ, ਤਾਂ ਜਿਹੜਾ ਜੀ ਕੁਛ ਨਾ ਕੁਛ ਜਿਹੜਾ ਇਸ ਦੇ ਉੱਤੇ ਕਰ ਜਾਣ। ਸੋ ਦੇਖਦੇ ਹਾਂ ਕੀ ਬਣਦਾ ਹੈ। ਪਰ ਰਾਸ਼ਟਰਪਤੀ ਟਰੰਪ ਨੇ ਵੀ ਡਰਾ ਕੇ ਰੱਖਿਆ ਵੀ ਭਾਈ ਜੇ ਮੇਰੀ ਕੰਧ ਵਾਲੇ ਪੈਸੇ ਨਹੀਂ ਹੋਣਗੇ ਜਾਂ ਹੋਰ ਚੀਜ਼ਾਂ ਉਹਨਾਂ ਦੀਆਂ ਜਿਹੜੀਆਂ ਲਾਜ਼ਮੀ ਚਾਹੁੰਦੇ ਨੇ, ਚੇਨ ਮਾਈਗ੍ਰੇਸ਼ਨ ਬੰਦ ਵਾਲੀ ਗੱਲ ਜਿਹੜੀ ਉਹ ਨਹੀਂ ਹੋਊਗੀ, ਤਾਂ ਫਿਰ ਕਹਿੰਦੇ ਵੀ ਮੈਂ ਸਾਈਨ ਨਹੀਂ ਕਰਨੇ। ਤੇ ਪਰ ਹੁਣ ਇਹ ਦੋਨਾਂ ਚੀਜ਼ਾਂ ਜਿਹੜੀਆਂ ਆ ਇਸ ਬਿੱਲ ਦੇ ਵਿੱਚ ਹੈਗੀਆਂ ਨੇ। ਸੋ ਦੇਖਦੇ ਹਾਂ ਵੀ ਕਿਉਂਕਿ ਇਸ ਹਫ਼ਤੇ ਦੇ ਵਿੱਚ ਇਸ ਦੇ ਉੱਤੇ ਵੋਟ ਦੇ ਅਨੁਮਾਨ ਹੈਗੇ ਆ ਵੀ ਉਹ ਸ਼ਾਇਦ ਭਵਿੱਖਬਾਣੀ ਆ ਵੀ ਇਹਦੇ ਉੱਤੇ ਵੋਟ ਜਿਹੜੀ ਆ ਹੋ ਸਕਦੀ ਆ। ਸੋ ਪੌਲ ਰਾਇਨ ਜਾਂਦੇ ਜ਼ਰੂਰ ਕੁਛ ਨਾ ਕੁਛ ਆਪਣਾ ਨਾਮ ਕਿਸੇ ਨਾ ਕਿਸੇ ਜਿਹੜੀ ਵੱਡੇ ਬਿੱਲ ਦੇ ਵਿੱਚ ਲਾਉਣਾ ਚਾਹੁੰਦੇ ਆ। ਆਲਰੇਡੀ ਜਿਹੜਾ ਟੈਕਸ ਬਿੱਲ ਹੈਗਾ ਉਹਦੇ 'ਚ ਉਹਨਾਂ ਨੇ ਕਾਫੀ ਲੀਡ ਕੀਤਾ ਸੀ ਤੇ ਉਹਦਾ ਕ੍ਰੈਡਿਟ ਲੈ ਰਿਹਾ, ਤੇ ਉਹ ਇਮੀਗ੍ਰੇਸ਼ਨ ਤੇ ਵੀ ਕੰਮ ਜਿਹੜਾ ਆਪਣਾ ਨਾਮ ਆ ਉਹ ਹਿਸਟਰੀ 'ਚ ਰੱਖਣਾ ਚਾਹੁੰਦੇ ਹੈਗੇ ਆ। ਸੋ ਇਸੇ ਤਰ੍ਹਾਂ ਕਹਿੰਦੇ ਪਈ ਇਮੀਗ੍ਰੇਸ਼ਨ ਜਿਹੜੀ ਅਨਡਾਕੂਮੈਂਟਡ ਇਮੀਗ੍ਰੇਸ਼ਨ ਦੀ ਜਿਹੜੀ ਪ੍ਰੋਬਲਮ ਆ USA 'ਚ ਹੈ ਤਾਂ ਬਹੁਤ, ਕਿਉਂਕਿ ਜਿਹੜਾ ਮੈਕਸੀਕੋ ਆ, ਕਹਿੰਦੇ ਵੀ ਸਾਊਥ ਅਮਰੀਕਾ 'ਚ ਸਭ ਤੋਂ ਜਿਹੜੀ ਸਖਤ ਇਮੀਗ੍ਰੇਸ਼ਨ ਪਾਲਿਸੀ ਜਿਹੜੀ ਮੈਕਸੀਕੋ ਦੀ ਹੈਗੀ ਆ। ਮੈਕਸੀਕੋ 'ਚ ਕਿਸੇ ਅਨਡਾਕੂਮੈਂਟਡ ਜਾਂ ਇਲੀਗਲ ਜਿਹੜੇ ਹੋਰ ਜਿਹੜੀ ਸਪੈਨਿਸ਼ ਕੰਟਰੀ ਆ ਉਸ ਦੇ ਬੰਦੇ ਨੂੰ ਰਹਿਣ ਨਹੀਂ ਦਿੰਦੇ, ਪਰ ਉਹ ਰਸਤਾ ਲੰਘਣ ਨਹੀਂ ਦੇ ਦਿੰਦੇ ਆ ਵੀ ਤੁਸੀਂ ਸਾਡਾ ਰਸਤਾ ਲੰਘ ਕੇ ਅਮਰੀਕਾ ਚਲੇ ਜਾਓ। ਗੱਲ ਆ ਨਾ ਹਰਜੋਤ ਸਿੰਘ ਜੀ, ਉਹ ਪਤਾ ਨਹੀਂ ਲੱਗਦਾ ਇੱਥੇ ਆ ਕੇ ਤਾਂ ਆਪ ਜਿਹੜੇ ਪੁਲਿਸ ਵਾਲਿਆਂ ਕੋਲ ਖੜ ਜਾਂਦੇ ਆ ਕੇ ਵੀ ਕਰੋ ਸਾਨੂੰ ਗ੍ਰਿਫਤਾਰ, ਭਰੀਏ ਬੌਂਡ ਤੇ ਆਈਏ ਅੰਦਰ ਆਪਾਂ। ਸੋ ਉੱਥੇ ਕੀ ਆ, ਉਹ ਵਿੱਚੋਂ ਰਾਹ ਜਿਹੜਾ ਉਹ ਤੁਰ ਕੇ ਲੰਘ ਜਾਂਦੇ ਆ, ਉੱਥੇ ਨਾ ਫੜ ਹੁੰਦੇ, ਜੇ ਫੜ ਜਾਣ ਤਾਂ ਉੱਥੋਂ ਕੱਢ ਦਿੱਤਾ ਜਾਂਦਾ ਆ। ਸੋ ਇਹ ਇੱਕ ਵੱਡੀ ਸਮੱਸਿਆ ਬਣੀ ਹੋਈ ਆ। ਮੈਕਸੀਕੋ ਕਹਿੰਦੇ ਵੀ ਤੁਸੀਂ ਆਪ ਤਾਂ ਕਿਸੇ ਦੇ ਪੇਪਰ ਭਰਨ ਨਹੀਂ ਦਿੰਦੇ, ਤੇ ਪਰ ਤੁਸੀਂ ਰਾਹ ਜਿਹੜਾ ਜ਼ਰੂਰ ਲੰਘਣ ਦੀ ਬਣਾਇਆ ਹੋਇਆ ਆ, ਇਹ ਵੀ ਜਿਹੜਾ ਰਾਹ ਆ ਤੁਸੀਂ ਵੀ ਬੰਦ ਕਰੋ, ਫੇਰ ਹੀ ਜਿਹੜੀ ਆ ਕਿਸੇ ਨਾ ਕਿਸੇ ਪਾਸੇ ਜਿਹੜੀ ਉਹ ਗੱਲ ਬਣਨੀ ਆ। ਸੋ ਇਸੇ ਤਰ੍ਹਾਂ ਜੇ ਅਨਡਾਕੂਮੈਂਟਡ ਜਾਂ ਇਲੀਗਲ ਇਮੀਗ੍ਰੇਸ਼ਨ ਦੀ ਗੱਲ ਕਰਦੇ ਜਾਈਏ ਤਾਂ ਇੱਕ ਬਹੁਤ ਹੀ ਮਾੜੀ ਖਬਰ ਆ ਰਹੀ ਆ ਟੈਕਸਸ ਤੋਂ। ਟੈਕਸਸ ਦੇ ਵਿੱਚ ਇੱਕ US ਸਿਟੀਜ਼ਨ ਜੋ ਕਿ ਆਪਣੀ ਕਾਰ ਦੇ ਵਿੱਚ 13 ਲੋਕਾਂ ਨੂੰ ਲਿਜਾ ਰਿਹਾ ਸੀ, ਜਿਹਦੇ ਵਿੱਚ ਕਾਫੀ ਲੋਕ ਅਨਡਾਕੂਮੈਂਟਡ ਜਾਂ ਇਲੀਗਲ ਸੀਗੇ। ਇੱਕ ਤਰ੍ਹਾਂ ਨਾਲ ਕਹਿ ਦਈਏ ਵੀ ਸਮਗਲ ਕਰ ਰਿਹਾ ਸੀ ਇਲੀਗਲ ਇਮੀਗ੍ਰੈਂਟਸ ਨੂੰ। ਜਦੋਂ ਉਸ ਨੂੰ ਬਾਰਡਰ ਪੈਟਰੋਲ ਏਜੰਟਸ ਨੇ ਸਾਊਥ ਟੈਕਸਸ ਦੇ ਵਿੱਚ ਫੋਲੋ ਕੀਤਾ ਤੇ ਉਹ ਕਾਫੀ ਜ਼ਿਆਦਾ ਸਪੀਡ ਤੇ ਸੀ, 100 ਮਾਈਲ ਪਰ ਆਵਰ ਦੀ ਸਪੀਡ ਤੇ ਸੀ। ਜਦੋਂ ਉਹਦੀ ਟੈਕਸਸ ਹਾਈਵੇ 85 ਦੇ ਉੱਤੇ ਜਿਹੜੀ ਗੱਡੀ ਆ ਉਹ ਉਲਟ ਗਈ, ਜਿਹਦੇ ਨਾਲ 5 ਲੋਕਾਂ ਦੀ ਜਿਹੜੀ ਆ ਮੌਤ ਹੋ ਗਈ। ਉੱਥੇ 4 ਲੋਕਾਂ ਦੀ ਇੱਕੋ ਟਾਈਮ ਦੇ ਉੱਤੇ ਹੋ ਗਈ, ਤੇ 5ਵੇਂ ਦੀ ਜਿਹੜਾ ਆ ਉਹਨੂੰ 에ਅਰ ਲਿਫਟ ਕੀਤਾ ਗਿਆ ਸੀ ਸੈਨ ਐਂਟੋਨੀਅਨ ਹਸਪੀਟਲ ਦੇ ਵਿੱਚ। ਉੱਥੇ ਹਸਪੀਟਲ 'ਚ ਜਾ ਕੇ ਮੌਤ ਹੋ ਗਈ। ਜੀ। ਸੋ ਇਹ ਤੋਂ ਪਤਾ ਲੱਗਦਾ ਹੈ ਰਾਜਕਨਵੀਰ ਸਿੰਘ ਜੀ ਵੀ ਜਿਹੜੇ ਬਾਰਡਰ ਸਟੇਟਸ ਹੈਗੀਆਂ ਆ, ਕੈਲੀਫੋਰਨੀਆ ਦਾ ਚਲੋ ਇੱਕ ਤਰ੍ਹਾਂ ਨਾਲ ਸੈਂਚੁਰੀ ਸਟੇਟ ਹੈਗੀ ਆ, ਪਰ ਟੈਕਸਸ ਦੇ ਵਿੱਚ ਜਿਹੜਾ ਆ ਬਹੁਤ ਜ਼ਿਆਦਾ ਜਿਹੜੀ ਸਖਤੀ ਹੈਗੀ ਆ। ਬਿਲਕੁਲ, ਕਿਉਂਕਿ ਉਹਨਾਂ ਦਾ ਬਾਰਡਰ ਵੀ ਸਭ ਤੋਂ ਜ਼ਿਆਦਾ ਲੱਗਦਾ ਆ ਮੈਕਸੀਕੋ ਦੇ ਨਾਲ। ਸੋ ਉੱਥੇ ਓਬਵੀਅਸਲੀ ਫਿਰ ਟਰਾਈ ਵੀ ਜਿਹੜੀ ਉੱਥੇ ਜ਼ਿਆਦਾ ਕੀਤੀ ਜਾਂਦੀ ਆ। ਤੇ ਹਰਜੋਤ ਸਿੰਘ ਜੀ, ਬ੍ਰੇਕ ਦਾ ਵੇਲਾ ਹੋ ਚੁੱਕਾ, ਲਵਾਂਗੇ ਬ੍ਰੇਕ ਤੇ ਵਾਪਸ ਮੁੜ ਕੇ ਆਉਂਦੇ ਆ। ਤੇ ਇਸ ਤੋਂ ਨਾਲ ਸੁਪਰੀਮ ਕੋਰਟ ਅੱਜ ਕੱਲ੍ਹ ਜਿਹੜਾ ਆ ਉਹ ਕਿਹੜੇ ਕੇਸਾਂ ਦੇ ਉੱਤੇ ਸੁਣਵਾਈਆਂ ਜਿਹੜੀਆਂ ਕਰ ਰਿਹਾ ਆ ਉਸ ਦੇ ਬਾਰੇ ਜਾਣਕਾਰੀ ਦੇਵਾਂਗੇ। FIFA ਵਰਲਡ ਕੱਪ ਦੇ ਵਿੱਚ ਕੱਲ੍ਹ ਕੀ ਹੋਇਆ ਤੇ ਅੱਜ ਕਿਹੜੇ ਮੈਚ ਚੱਲ ਰਹੇ ਆ ਉਸ ਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ। ਸੋ ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
हाँ जी, मैं हाँ राज गो सैटेलाइट सिटी तो ਤੁਹਾਡਾ ਆਪਣਾ ਡਿਸ਼ ਲੋਕਲ ਰਿਟੇਲਰ। ਡਿਸ਼ ਪੂਰੇ USA ਦੇ ਵਿੱਚ ਇੰਟਰਨੈਸ਼ਨਲ ਪ੍ਰੋਗਰਾਮਸ ਦਾ ਟੌਪ ਦਾ ਪ੍ਰੋਵਾਈਡਰ ਹੈ, ਜਿਸ ਦੇ ਵਿੱਚ ਗੁਰਬਾਣੀ, ਤਾਜ਼ਾ ਤਰੀਨ ਖਬਰਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਆਪਣੇ ਮਨਪਸੰਦੀਦਾ ਕ੍ਰਿਕਟ ਦੇ ਮੈਚ ਅਤੇ ਕਬੱਡੀ ਵੀ। ਪੰਜਾਬ ਦੀ ਧਰਤੀ ਦੇ ਨਾਲ ਤੁਹਾਨੂੰ ਪੂਰੀ ਤਰ੍ਹਾਂ ਜੋੜ ਕੇ ਰੱਖਦਾ ਹੈ, ਜੋ ਕਿ ਤੁਹਾਨੂੰ ਉਪਲਬਧ ਕਰਵਾਉਂਦਾ ਹੈ ਜਸ ਪੰਜਾਬੀ, PTC ਤੇ ਵਿਲੋ ਕ੍ਰਿਕਟ। ਜੋ ਵੀ ਤੁਸੀਂ ਦੇਖਣਾ ਪਸੰਦ ਕਰਦੇ ਹੋ ਉਹੀ ਤੁਹਾਨੂੰ ਉਪਲਬਧ ਕਰਵਾਉਂਦਾ ਹੈ। ਪੰਜਾਬੀ ਪੈਕੇजेस ਚੋਂ ਪੰਜਾਬੀ ਮੈਗਾ ਪੈਕ ਤੇ ਸਪੈਸ਼ਲ ਆਫਰ। ਗੋ ਸੈਟੇਲਾਈਟ ਸਿਟੀ ਤੁਹਾਨੂੰ ਫ੍ਰੀ ਸਟੈਂਡਰਡ ਇੰਸਟਾਲੇਸ਼ਨ ਦੇ ਨਾਲ ਇੰਟਰਨੈਸ਼ਨਲ ਪੈਕੇਜ ਦੀ ਐਕਟੀਵੇਸ਼ਨ ਅਤੇ $100 ਦਾ ਗਿਫਟ ਕਾਰਡ ਵੀ ਦੇਣਗੇ। ਜਸ ਪੰਜਾਬੀ ਫॉर ਯੂ, PTC ਫॉर ਯੂ ਤੇ ਹੋਰ ਵੀ ਬਹੁਤ ਕੁਝ। ਇਸ ਦੇ ਬਾਰੇ ਹੋਰ ਜਾਣਕਾਰੀ ਲਈ ਕਾਲ ਗੋ ਸੈਟੇਲਾਈਟ ਸਿਟੀ 530 770 1192 5307701192 ਜਾਂ ਵਿਜ਼ਿਟ ਕਰੋ gosatcity.com। Restrictions apply. Call for details. ਐਲਗਰੋਵ ਇਲਾਕੇ ਦੇ ਵਿੱਚ ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ, ਇੱਥੋਂ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੇ ਵੈਜ ਨੌਨ ਵੈਜ ਪੀਜ਼ੇ। ਇਹਨਾਂ ਕੋਲੋਂ ਮੈਰੀਨੇਟਡ ਚਿਕਨ ਵੀ ਮਿਲਦਾ ਹੈ। ਇਸ ਵੇਲੇ ਇਹਨਾਂ ਦਾ ਵਿਸ਼ੇਸ਼ ਆਫਰ, ਇੱਕ ਐਕਸਟਰਾ ਲਾਰਜ ਪੀਜ਼ਾ ਲੈਣ ਤੇ ਦੂਸਰੇ ਐਕਸਟਰਾ ਲਾਰਜ ਪੀਜ਼ੇ ਤੇ 50% ਆਫ। ਪੀਜ਼ਾ ਆਰਡਰ ਕਰਨ ਲਈ ਕਾਲ 916 478 4444 916 478 4444। ਐਡਰੈਸ 9308 ਐਲਗਰੋਵ ਬੁਲੇਵਾਰਡ, ਐਲਗਰੋਵ। ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ। ਸੈਕਰਾਮੈਂਟੋ ਵਿੱਚ ਹਾਈਵੇ 80 I-5 ਤੇ 99 ਤੇ ਬਿਲਕੁਲ ਲਾਗੇ ਪੰਜਾਬੀ ਟਰੱਕਰਸ ਦਾ ਆਪਣਾ ਟਰੱਕ ਸਟਾਪ, ਹਾਰਬਰ ਟਰੱਕ ਸਟਾਪ ਸੈਕਰਾਮੈਂਟੋ। ਇੱਥੋਂ ਤੁਸੀਂ 24 ਘੰਟੇ ਸ਼ੈਲ ਦੀ ਗੈਸ ਅਤੇ ਡੀਜ਼ਲ ਸਸਤੇ ਰੇਟਾਂ ਤੇ ਪਵਾ ਸਕਦੇ ਹੋ। ਇਹ ਫਲੀਟ ਕਾਰਡ ਵੀ ਅਸੈਪਟ ਕਰਦੇ ਹਨ। ਇਹਨਾਂ ਦੀ ਲੋਕੇਸ਼ਨ I-80 ਤੇ ਐਗਜ਼ਿਟ 1B ਤੇ ਐਡਰੈਸ 2816 ਵੈਸਟ ਕੈਪੀਟਲ ਐਵਨਿਊ, ਵੈਸਟ ਸੈਕਰਾਮੈਂਟੋ। ਹੋਰ ਕਿਸੇ ਵੀ ਜਾਣਕਾਰੀ ਲਈ ਕਾਲ 916 372 2893 916 372 2893। ਉਹ ਜੈਸਮੀਨ ਦੀ ਮੰਗਣੀ ਤਾਂ ਹੋ ਗਈ, ਹੁਣ ਜੀ ਕਰਦਾ ਪਰੀਆਂ ਵਾਂਗ ਵਿਆਹ ਕਰਾਂ ਆਪਣੀ ਧੀ ਦਾ। ਓਹੋ ਜੀ, ਫਿਕਰ ਨਾ ਕਰੋ, ਤੁਹਾਡੀ ਪਰੀ ਦੇ ਸਾਰੇ ਚਾਅ ਪੂਰੇ ਕਰਾਂਗੇ। ਸੈਕਰਾਮੈਂਟੋ 'ਚ ਹੁਣ ਖੁੱਲ ਗਿਆ ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ। 1000 ਤੋਂ ਵੱਧ ਗੈਸਟ ਦੀ ਕੈਪੈਸਿਟੀ ਤੇ 300 ਪੈਟੀਓ ਵਾਲਾ ਹਾਲ ਹੈ ਇੱਥੇ। ਓਏ ਵਾਹ! ਐ ਨਹੀਂ, ਇੱਥੇ ਮੰਡਪ ਦਾ ਵੀ ਖਾਸ ਪ੍ਰਬੰਧ ਹੈ। ਮੁੰਡੇ ਕੁੜੀ ਦੇ ਤਿਆਰ ਹੋਣ ਲਈ ਵਧੀਆ ਖੁੱਲੇ ਡੁੱਲੇ ਰੂਮ। ਜੋੜੀ ਦੀ ਐਂਟਰੀ ਸਪੈਸ਼ਲ ਪੌੜੀਆਂ ਤੋਂ ਹੁੰਦੀ ਹੈ, ਪਰੀ ਕਹਾਣੀਆਂ ਵਾਂਗ। ਬਿਲਕੁਲ ਨਵਾਂ ਸਜਿਆ ਹਾਲ, ਨਾਲ ਹੀ ਦੂਜੇ ਹਾਲ 'ਚ ਜਾਗੋ ਜਾਂ ਪਾਰਟੀ ਵੀ ਕਰ ਸਕਦੇ ਹੋ। 300 ਮਹਿਮਾਨਾਂ ਦੇ ਬੈਠਣ ਦਾ ਖਾਸ ਪ੍ਰਬੰਧ। ਵਧੀਆ ਸਵਾਦ ਖਾਣਾ ਪੂਜਾ ਇੰਡੀਅਨ ਗ੍ਰਿਲ ਵੱਲੋਂ। ਤੇ ਪਾਰਕਿੰਗ? ਉਹਦੀ ਤਾਂ ਟੈਨਸ਼ਨ ਹੀ ਨਾ ਲਓ, ਵਧੀਆ ਖੁੱਲੀ ਡੁੱਲੀ ਪਾਰਕਿੰਗ। ਬਸ ਛੇਤੀ ਕਾਲ ਕਰੋ ਤੇ ਅੱਜ ਹੀ ਬੁੱਕ ਕਰਾਓ। ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ, 26 ਮੈਸੀ ਕੋਰਟ, ਸੈਕਰਾਮੈਂਟੋ। ਫੋਨ 916 730 7822 ਤੇ 916 396 3853। ਯਾਦ ਹੈ ਨਾ? ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ, ਸੈਕਰਾਮੈਂਟੋ। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਣਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵਿਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰੌਸ ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤਸਰਾਂ 530 415 5959 530 415 5959। ਮੈਨੀ ਹੇਅਰ 530 300 7663 530 37663। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸਾਹਿਬ ਸਿੰਘ ਟੋਰਾਂਟੋ ਤੋਂ। ਤੁਸੀਂ ਸੁਣਦੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ ਜੀ। ਧੰਨਵਾਦ ਜੀ। ਸੋ ਰਾਜਕਨਵੀਰ ਸਿੰਘ ਜੀ, ਆਪਾਂ ਇਮੀਗ੍ਰੇਸ਼ਨ ਦੀ ਗੱਲ ਕਰਦੇ ਸੀ ਤੇ ਨਾਲ ਦੀ ਨਾਲ ਆਈਸ ਜਿਹੜਾ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਦੀ ਵੀ ਗੱਲ ਕਰਦੇ ਜਾਈਏ। ਉਹ ਵੀ ਪੂਰੀ ਤਰ੍ਹਾਂ ਜਿੱਦਾਂ ਐਕਟਿਵ ਚੱਲ ਰਹੇ ਹੈਗੇ ਸਾਰੀਆਂ ਸਟੇਟਾਂ ਦੇ ਵਿੱਚ।
ਇੱਕ ਖਬਰ ਆ ਰਹੀ ਆ ਵੀ ਨਿਊ ਜਰਸੀ ਦੇ ਵਿੱਚ ਜਿਹੜੇ ਕਹਿੰਦੇ ਲੀਗਲ ਇਮੀਗ੍ਰੈਂਟਸ ਆ ਉਹ ਵੀ ਬੜੇ ਉਹਨਾਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈਗਾ ਆ। ਉਹਨਾਂ ਨੇ ਇੱਕ ਉਦਾਹਰਨ ਦਿੱਤੀ ਹੈਗੀ ਆ ਵੀ ਕਿਸ ਤਰ੍ਹਾਂ ਇੱਕ ਫਿਲਪੀਨੋ ਮੂਲ ਦਾ ਜਿਹੜਾ ਇਮੀਗ੍ਰੈਂਟ ਸੀਗਾ 30 ਸਾਲ ਪਹਿਲਾਂ USA ਦੇ ਵਿੱਚ ਆਇਆ ਸੀ ਅਤੇ ਉਹਨੂੰ ਜਿਹੜਾ ਆ ਕੁਛ ਸਮਾਂ ਪਹਿਲਾਂ ਜਿਹੜਾ ਪੁਲਿਸ ਵਾਲਿਆਂ ਨੇ ਪੁੱਲ ਆਊਟ ਕਰ ਲਿਆ ਸੀ ਵੀ ਉਹਦੇ ਕੋਲ ਜਿਹੜੀ ਇੱਕ ਏਅਰ ਰਾਈਫਲ ਸੀਗੀ ਜਿਹਦੇ ਨਾਲ ਕਹਿੰਦੇ ਪਈ ਪੈਲਟਸ ਵਗੈਰਾ ਜਿੱਦਾਂ ਪੈਲਟ ਗਨ ਹਾਂਜੀ ਰੈਬਿਟਸ ਨੂੰ ਸਕੋਰਲਸ ਨੂੰ ਜਿਹੜਾ ਸ਼ੂਟ ਕਰਨ ਦੇ ਲਈ ਵਰਤਿਆ ਜਾਂਦਾ ਹੈਗਾ ਅਤੇ ਉਹਨੂੰ ਚਾਰਜ ਕੀਤਾ ਗਿਆ ਸੀ 2007 ਦੇ ਵਿੱਚ ਅਤੇ ਉਹਦੇ 'ਤੇ ਡਰੱਗ ਚਾਰਜ ਵੀ ਲਾ ਦਿੱਤੇ ਸੀ। ਬਾਅਦ ਦੇ ਵਿੱਚ ਉਹ ਡਰੱਗ ਚਾਰਜ ਜਿਹੜੇ ਆ ਡਰੋਪ ਕਰ ਦਿੱਤੇ ਗਏ ਅਤੇ ਕਹਿੰਦੇ ਇਸ ਪਿਛਲੇ ਹਫ਼ਤੇ ਜਿਹੜਾ ਆਈਸ ਵੱਲੋਂ ਨਿਊ ਜਰਸੀ ਦੇ ਵਿੱਚ ਕਹਿੰਦੇ ਆ ਵੀ ਹਾਈਲੈਂਡ ਪਾਰਕ ਏਰੀਆ ਦੇ ਵਿੱਚ ਇੱਕ ਆਪਰੇਸ਼ਨ ਕੀਤਾ ਗਿਆ ਜਿਸ ਦਾ ਨਾਮ ਉਹਨਾਂ ਨੇ ਆਪਰੇਸ਼ਨ ਕ੍ਰੋਸ ਚੈੱਕ ਰੱਖਿਆ ਹੈਗਾ ਵੀ ਉਹ ਚਾਹੇ ਤੁਸੀਂ ਲੀਗਲ ਆ ਚਾਹੇ ਇਲੀਗਲ ਆ ਅਤੇ ਉਹ ਤੁਹਾਡੇ ਡਾਕੂਮੈਂਟ ਚੈੱਕ ਕਰੂਗੇ ਜਾਂ ਤੁਹਾਡਾ ਉਹ ਰੈਕਡ ਵੈਰੀਫਾਈ ਕਰੂਗੇ ਅਤੇ ਉਹਦੇ ਅਧੀਨ 91 ਦੇ ਕਰੀਬ ਜਿਹੜੇ ਇਮੀਗ੍ਰੈਂਟ ਆ ਅਰੈਸਟ ਕੀਤੇ ਗਏ ਅਤੇ ਉਸੇ ਦੇ ਅਧੀਨ ਜਿਹੜਾ ਇਹ ਫਿਲਪੀਨੋ ਮੂਲ ਦਾ ਬੰਦਾ ਆ ਉਹਨੂੰ ਅਰੈਸਟ ਕੀਤਾ ਗਿਆ ਹੈਗਾ। ਸੋ ਕਾਫੀ ਜਿਹੜਾ ਮਾਹੌਲ ਗਰਮਾਇਆ ਹੋਇਆ ਹੈਗਾ ਆ। ਬਿਲਕੁਲ ਜੀ ਬਿਲਕੁਲ, ਜਿਹੜਾ ਕਾਨੂੰਨੀ ਢੰਗ ਨਾਲ ਵੀ ਆਇਆ ਆ ਉਹਦੇ ਵੀ ਸਾਹ ਜਿਹੜੇ ਸੁੱਕਣੇ ਪਏ ਹੋਏ ਆ। ਸੋ ਕਹਿੰਦੇ ਵੀ ਵੈਲਿਡ ਜਿਹੜੇ ਗ੍ਰੀਨ ਕਾਰਡ ਵਾਲੇ ਬੰਦੇ ਹੈਗੇ ਆ ਉਹ ਵੀ ਅਰੈਸਟ ਕੀਤੇ ਗਏ ਸੀ। ਸੋ ਸਿਟੀਜ਼ਨ ਦਾ ਤਾਂ ਆਪਾਂ ਦੱਸਿਆ ਹੀ ਹੈਗਾ ਵੀ ਕਿਸ ਤਰ੍ਹਾਂ ਜਿਹੜੇ ਹੁਣ ਹੋਮਲੈਂਡ ਸਿਕਿਉਰਿਟੀ ਵਾਲੇ ਲਾਸ ਐਂਜਲਸ 'ਚ ਆਪਣਾ ਨਵਾਂ ਆਫਿਸ ਸੈਟਅਪ ਕਰਨ ਜਾ ਰਹੇ ਆ ਵੀ ਜਿਹਨੇ ਵੀ ਸਿਟੀਜ਼ਨ ਬਣਨਾ ਉਹਨਾਂ ਦੇ ਪੁਰਾਣੇ ਜਿਹੜੇ ਫਿੰਗਰ ਪ੍ਰਿੰਟ ਹੈਗੇ ਜਦੋਂ ਪੇਪਰ 'ਤੇ ਹੁੰਦੇ ਸੀ ਨਹੀਂ ਅਪਲੋਡ ਕੀਤੇ ਗਏ ਉਹ ਅਪਲੋਡ ਕਰਕੇ ਪੂਰੀ ਤਰ੍ਹਾਂ ਉਹਨੂੰ ਕ੍ਰੋਸ ਚੈੱਕ ਕੀਤਾ ਜਾਊਗਾ ਅਤੇ ਕਹਿੰਦੇ ਜੇ ਇੱਕ ਮਾਈਨਰ ਮਿਸਟੇਕ ਵੀ ਨਿਕਲੀ ਤੇ ਉਹਦੀ ਜਿਹੜੀ ਆ ਸਿਟੀਜ਼ਨਸ਼ਿਪ ਰੋਕ ਲਈ ਜਾਊਗੀ ਜਾਂ ਜਿਹਨਾਂ ਨੂੰ ਆਲਰੇਡੀ ਦਿੱਤੀ ਹੋਆ ਉਹ ਰੀਵੋਕ ਵੀ ਕੀਤੀ ਜਾਊਗੀ। ਜੀ 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 ਸੋ ਦੇਖਦੇ ਹਾਂ ਵੀ ਇਸ ਦੇ ਵਿੱਚ ਜਿਹੜਾ ਹੁਣ ਕਿੱਦਾਂ ਹੁੰਦਾ। ਕਈ ਜਿਹੜੇ ਸਰੋਤੇ ਕਹਿੰਦੇ ਵੀ ਕਹਿੰਦੇ ਲੀਗਲ ਇਮੀਗ੍ਰੇਸ਼ਨ ਕਿੱਦਾਂ ਜਿਹੜੀ ਉਹ ਰੋਕ ਸਕਦੇ ਨੇ। ਸੋ ਜਿਹੜੀ ਚੇਨ ਮਾਈਗ੍ਰੇਸ਼ਨ ਫੈਮਿਲੀ ਲੈਵਲ ਵਾਲੀਆਂ ਜਿਹੜੀਆਂ ਪਟੀਸ਼ਨਸ ਆ ਉਹ ਬੰਦ ਕਰਕੇ ਮੈਰਿਟ ਬੇਸਡ ਕਰਕੇ ਲੀਗਲ ਮਾਈਗ੍ਰੇਸ਼ਨ ਤਾਂ ਰਹੂਗੀ, ਇਹ ਨਹੀਂ ਆ ਵੀ ਹੋਊਗੀ ਨਹੀਂ, ਪਰ ਜਿਹੜਾ ਬਗੈਰ ਕੀ ਕਹਿੰਦੇ ਆ ਵੀ ਇੱਕ ਹਿਸਾਬ ਦੇ ਨਾਲ ਤੁਹਾਨੂੰ ਕਿਸੇ ਚੀਜ਼ ਹੋਰ ਤੋਂ ਕੁਆਲੀਫਾਈ ਕਰਨ ਤੋਂ ਬਗੈਰ ਸਿਰਫ ਬਲੱਡ ਰਿਲੇਸ਼ਨ ਦੇ ਕਰਕੇ ਜਿਹੜਾ ਇੱਥੇ ਆਉਣ ਦਾ ਮੌਕਾ ਮਿਲਦਾ ਸੀ ਉਸ ਦੇ ਉੱਤੇ ਰੋਕ ਲਾਉਣ ਦੀ ਕੋਸ਼ਿਸ਼ ਕਰਦੇ ਆ। ਮਕਸਦ ਉਹਨਾਂ ਦਾ ਪਿੱਛੇ ਉਹੀ ਆ ਵੀ ਕਿਸ ਤਰੀਕੇ ਦੇ ਨਾਲ ਲੋਕਾਂ ਦਾ ਇੱਥੇ ਆਉਣਾ ਜਿਹੜਾ ਉਸ ਨੂੰ ਘਟਾਇਆ ਜਾ ਸਕੇ। ਨਾਲੇ ਕਿਉਂ ਨਹੀਂ ਲੀਗਲ ਦੀ ਵੀ ਰੋਕ ਸਕਦੇ, ਇਹ ਤਾਂ ਮਰਜ਼ੀ ਹੈ ਨਾ। ਹੁਣ ਇਸੇ ਕਰਕੇ ਬਿਲਕੁਲ ਹਰ ਮੁਲਕ ਦੀ ਬਹੁਤ ਸਾਰੇ ਮੁਲਕ ਦੇਖੋ ਵੀ ਉੱਥੇ ਇੰਨਾ ਜ਼ਿਆਦਾ ਰੌਲਾ ਪਿਆ। ਜਰਮਨ ਦੇ ਵਿੱਚ ਉੱਥੇ ਦੀ ਸਰਕਾਰ ਟੁੱਟਣ ਕਿਨਾਰੇ ਆਈ ਹੋਆ। ਜਰਮਨ ਦੀ ਚਾਂਸਲਰ ਮਾਰਕਲ ਜੀ ਉਹਨਾਂ ਨੇ ਇੰਨੀ ਵੱਡੀ ਗਿਣਤੀ 'ਚ ਲੋਕਾਂ ਨੂੰ ਐਂਟਰ ਕੀਤਾ ਸੀ ਤੇ ਜਿਹੜੇ ਉਹਨਾਂ ਦੇ ਕੋਲੀਸ਼ਨ ਆ ਉਹ ਕਹਿੰਦੇ ਵੀ ਨਹੀਂ ਇਹਨੂੰ ਬੰਦ ਕਰੋ ਤੇ ਉਹਨੂੰ ਮੰਨਣਾ ਪਿਆ ਵੀ ਹੁਣ ਅਸੀਂ ਜਿਹੜਾ ਆ ਇਹਦੇ ਉੱਤੇ ਕੰਟਰੋਲ ਕਰਾਂਗੇ। ਤੇ ਆਪਣੇ ਗੁਆਂਢੀ ਮੁਲਕ 'ਚ ਦੇਖ ਲਓ ਵੀ ਉੱਥੇ ਕੀ ਕੈਨੇਡਾ ਦੇ ਵਿੱਚ ਪਹਿਲਾਂ ਜਦੋਂ ਕੋਈ ਵੀ ਬੰਦਾ ਆ ਜਾਂਦਾ ਸੀ ਤੇ ਉਹ ਆਪਣੇ ਪੇਰੈਂਟਸ ਨੂੰ 7-8 ਮਹੀਨਿਆਂ 'ਚ ਲੀਗਲੀ ਬੁਲਾ ਲੈਂਦਾ ਸੀ। ਸੋ ਉਹਨਾਂ ਦਾ ਇੱਕੋ ਹੀ ਇਮੀਗ੍ਰੇਸ਼ਨ ਮਿਨਿਸਟਰ ਜੇਸਨ ਕੈਨੀ ਉੱਥੇ ਆਇਆ, ਹੁਣ ਲਾ ਚੇਂਜ ਕਰਾਤਾ ਉਹ ਵੀ ਤੁਸੀਂ ਪਰਮਾਨੈਂਟਲੀ ਜਿਹੜੇ ਆ ਆਪਣੇ ਪੇਰੈਂਟਸ ਨੂੰ ਨਹੀਂ ਬੁਲਾ ਸਕਦੇ ਹੈਗੇ ਤੇ ਹਾਂ ਵਿਜ਼ਟਰ ਵੀਜ਼ੇ ਤੇ ਬੁਲਾ ਲਓ ਤੇ ਨਾਲ ਇੰਸ਼ੋਰੈਂਸ ਲੈ ਕੇ ਆਓ, ਨਾਲੇ ਪਤਾ ਲੱਗ ਜਾਊਗਾ ਰਾਈਟ। ਤੇ ਦੂਸਰੇ ਨੰਬਰ ਤੇ ਜਿਹੜੀ ਸੀ ਉਹ ਲੀਗਲ ਇਮੀਗ੍ਰੇਸ਼ਨ ਜਿਹੜੀ ਪੇਰੈਂਟਸ ਦੇ ਲਈ ਉਹਨਾਂ ਨੇ ਬੜੀ ਲਿਮਿਟ ਕਰ ਦਿੱਤੀ। ਸੋ ਬਿਲਕੁਲ ਪਹਿਲੇ ਦਿਨ ਤੋਂ ਹੀ ਨਾਟ ਈਵਨ ਪਹਿਲੇ ਦਿਨ ਤੋਂ ਜਦੋਂ ਤੋਂ ਹੀ ਪ੍ਰੈਜ਼ੀਡੈਂਟ ਟਰੰਪ ਜਿਹੜੇ ਹੈਗੇ ਆ ਕੈਂਪੇਨ ਚੱਲ ਰਹੀ ਆ ਉਹ ਹਮੇਸ਼ਾ ਹੀ ਚੇਨ ਮਾਈਗ੍ਰੇਸ਼ਨ ਦੇ ਉਲਟਾ ਉਹ ਕਹਿੰਦੇ ਵੀ ਜਿਹੜੀ ਚੇਨ ਮਾਈਗ੍ਰੇਸ਼ਨ ਹੈ ਟੋਟਲੀ ਗਲਤ ਹੈਗੀ ਆ ਤੇ ਪਈ ਮੈਰਿਟ ਬੇਸ ਮਾਈਗ੍ਰੇਸ਼ਨ ਹੋਣੀ ਚਾਹੀਦੀ ਜਿਸ ਤਰ੍ਹਾਂ ਆਸਟ੍ਰੇਲੀਆ ਕੈਨੇਡਾ 'ਚ ਹੁੰਦੀ ਹੈਗੀ ਆ। ਤੇ ਆਪਾਂ ਦੱਸਿਆ ਵੀ ਕਿਸ ਤਰ੍ਹਾਂ ਉਹਨਾਂ ਨੇ ਪੋਲੀਟੀਕਲ ਅਸਾਈਲਮ ਦੇ 80,000 ਦੇ ਕਰੀਬ ਜਿਹੜੇ ਕੇਸ ਹਰ ਸਾਲ ਲੈਂਦੇ ਸੀ ਉਹਨੂੰ ਘਟਾ ਕੇ 50,000 ਕਰ ਦਿੱਤਾ ਗਿਆ ਆ। ਸੋ ਬਹੁਤ ਸਾਰੇ ਮੁਲਕਾਂ ਤੋਂ ਲੋਟੋ ਵੇਸਡ ਗ੍ਰੀਨ ਕਾਰਡ ਹੁੰਦਾ ਸੀ 50,000 ਦੇ ਕਰੀਬ। ਉਹ ਜਿਹੜਾ ਨਵਾਂ ਇਮੀਗ੍ਰੇਸ਼ਨ ਰਿਫਾਰਮ ਬਿੱਲ ਆ ਉਹ ਤਾਂ ਡੈਮੋਕ੍ਰੇਟ ਵੀ ਕਹਿੰਦੇ ਆ ਵੀ ਨਹੀਂ ਉਹ ਬੰਦ ਹੋਣੀ ਚਾਹੀਦੀ ਆ ਲੋਟਰੀ ਬੇਸਡ ਸਿਸਟਮ ਹੈ ਨਾ। ਸੋ ਇਹ ਕਦੇ ਵੀ ਹੋ ਸਕਦੀ ਹੈ। ਸੋ ਸਾਡਾ ਜਿਹੜਾ ਰੇਡੀਓ ਤੇ ਇੱਦਾਂ ਦੀਆਂ ਖਬਰਾਂ ਸਾਂਝੀਆਂ ਕਰਨ ਦਾ ਪਲੱਸ ਤੁਹਾਨੂੰ ਵੋਟਾਂ ਦੇ ਵਿੱਚ ਹਿੱਸਾ ਲੈਣ ਦਾ ਕਾਰਨ ਹੀ ਇਹ ਹੁੰਦਾ ਹੈਗਾ ਆ ਵੀ ਤੁਸੀਂ ਆਪਣੇ ਕਾਂਗਰਸਮੈਨ ਨੂੰ ਸੈਨੇਟਰ ਨੂੰ ਕਹੋ ਵੀ ਭਾਈ ਅਸੀਂ ਇਸ ਹੱਕ ਦੇ ਵਿੱਚ ਹੈਗੇ ਆ ਹੈ ਨਾ। ਤੇ ਜਦੋਂ ਫਿਰ ਆਪਾਂ ਵੋਟ ਨਹੀਂ ਪਾਉਂਦੇ ਹੈਗੇ ਤੇ ਸਾਡੀ ਉੱਥੇ ਕੋਈ ਸੇ ਨਹੀਂ ਹੁੰਦੀ ਹੈਗੀ ਤੇ ਫਿਰ ਤੁਸੀਂ ਕੋਈ ਗੱਲ ਨਹੀਂ ਕਰਦੇ ਹੈਗੇ। ਇਸੇ ਕਰਕੇ ਲੋਕਾਂ ਨੂੰ ਜਿਹੜਾ ਆ ਵੋਟਿੰਗ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਹੈਗਾ। ਜੀ ਜੀ ਅਗਲੀ ਜਿਹੜੀ ਸੁਪਰੀਮ ਕੋਰਟ ਦੇ ਨਾਲ ਜੁੜੀ ਹੋਈ ਗੱਲ ਕਰੀਏ, ਜੈਰੀਮੈਂਡਰਿੰਗ ਦਾ ਜਿਹੜਾ ਇੱਕ ਪਾਰਟੀਸਨ ਜੈਰੀਮੈਂਡਰਿੰਗ ਦਾ ਜਿਹੜਾ ਕੇਸ ਆ ਉਸ ਦੇ ਉੱਤੇ ਸੁਪਰੀਮ ਕੋਰਟ
ਨੇ ਕਹਿੰਦੇ ਆ ਜੀ ਸਾਈਡ ਸਟੈਪ ਕਰ ਦਿੱਤਾ ਆ। ਵਿਸਕੌਨਸਿਨ ਦੇ ਇਸ ਕੇਸ ਦੇ ਵਿੱਚ ਜਿਹੜੀ ਰੂਲਿੰਗ ਦਿੱਤੀ ਆ ਚੀਫ ਜਸਟਿਸ ਜੌਨ ਰੋਬਰਟਸ ਤੇ ਬਾਕੀ ਸਾਰੇ ਦੇ ਸਾਰੇ 9 ਜੱਜਾਂ ਦੇ ਜਿਹੜੇ ਸੁਪਰੀਮ ਕੋਰਟ ਦੇ ਜਿਹੜੇ ਜੱਜ ਨੇ ਉਹਨਾਂ ਦੇ ਹੱਕ 'ਚ ਫੈਸਲਾ ਸੁਣਾਇਆ ਆ। ਡੈਮੋਕ੍ਰੇਟਸ ਨੇ ਇਹ ਰੌਲਾ ਪਾਇਆ ਸੀਗਾ, ਇਹ ਵਿਸਕੌਨਸਿਨ ਦਾ ਜਿਹੜਾ ਕੇਸ ਸੀਗਾ ਵੀ ਜਿਹੜੇ ਰਿਪਬਲਿਕਨਸ ਦੇ ਦੁਆਰਾ ਡਿਸਟ੍ਰਿਕਟਸ ਜਿਹੜੀਆਂ ਡਰਾ ਕੀਤੀ ਗਈਆਂ ਆ ਉਹ ਕੀ ਕਰਦੀਆਂ ਆ ਵੀ ਉਹਨਾਂ ਨੇ ਉਸ ਹਿਸਾਬ ਨਾਲ ਡਰਾ ਕੀਤੀਆਂ ਵੀ ਜ਼ਿਆਦਾ ਡਿਸਟ੍ਰਿਕਟਸ ਦੇ ਵਿੱਚ ਜਿਹੜੇ ਰਿਪਬਲਿਕਨ ਹੋਣ, ਰਜਿਸਟਰਡ ਵੋਟ ਜਿਹੜੇ ਜ਼ਿਆਦਾ ਹੋਣ ਤਾਂ ਜੋ ਉਹਨਾਂ ਨੂੰ ਜਿੱਤ ਹੋਣ ਦੀ ਜਿਹੜੀ ਆ ਉਹ ਕੋਸ਼ਿਸ਼ਾਂ ਤੇ ਜਿਹੜੀ ਆ ਉਹਨਾਂ ਦੀ ਪ੍ਰੋਬੇਬਿਲਿਟੀ ਜਿਹੜੀ ਆ ਉਹ ਵਧੇ। ਪਰ ਇਸ ਕੇਸ ਦੇ ਉੱਤੇ ਜਿਹੜਾ ਉਹਨਾਂ ਨੇ ਕਹਿ ਦਿੱਤਾ ਹੈ ਵੀ ਜਿਹੜਾ ਲੋਅਰ ਕੋਰਟ ਦਾ ਇਸ ਤੋਂ ਪਹਿਲਾਂ ਸੀਗਾ ਉਹ ਉਸੇ ਤਰੀਕੇ ਦੇ ਨਾਲ ਜਿਹੜਾ ਚੱਲੂਗਾ ਕਿਉਂਕਿ ਉਸ ਦੇ ਵਿੱਚ ਡੈਮੋਕ੍ਰੇਟਸ ਨੂੰ ਹਾਰ ਹੋਈ ਸੀਗੀ ਤੇ ਹੁਣ ਜਿਹੜਾ ਡੈਮੋਕ੍ਰੇਟਸ ਦੇ ਲਈ ਜਿਹੜਾ ਸੁਪਰੀਮ ਕੋਰਟ ਦੇ ਵਿੱਚੋਂ ਵੀ ਸਾਈਡ ਸਟੈਪ ਹੋਣਾ ਇਸ ਕੇਸ ਦਾ ਉਹ ਉਹਨਾਂ ਦੇ ਲਈ ਇੱਕ ਵੱਡੀ ਹਾਰ ਦੇ ਵਜੋਂ ਵੀ ਜਿਹੜਾ ਉਹ ਦੇਖਿਆ ਗਿਆ ਆ। ਤੇ ਪਰ ਕਹਿੰਦੇ ਅੱਜ ਸੁਪਰੀਮ ਕੋਰਟ ਨੇ ਇਹ ਸਵਾਲ ਦਾ ਜਵਾਬ ਨਹੀਂ ਦਿੱਤਾ ਵੀ ਕੀ ਜੈਰੀ ਮੈਂਡਰਿੰਗ ਕਰਨੀ, ਪਾਰਟੀਜ਼ਨ ਜੈਰੀ ਮੈਂਡਰਿੰਗ ਕਰਨੀ ਇਹ ਕਾਨੂੰਨੀ ਤੌਰ ਦੇ ਉੱਤੇ ਠੀਕ ਹੈਗੀ ਆ ਕਿ ਗੈਰ ਕਾਨੂੰਨੀ ਹੈਗੀ ਆ। ਸੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਰੌਲਾ ਕਹਿੰਦੇ ਆ ਦੁਬਾਰਾ ਭਗ ਸਕਦਾ ਆ। ਪਰ ਨਾਲ ਹੀ ਉਹਨਾਂ ਨੇ ਇਹ ਵੀ ਇਸ਼ਾਰਾ ਜਿਹੜਾ ਦਿੱਤਾ ਹੈ ਵੀ ਹੋ ਸਕਦਾ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਦੇ ਕੇਸ ਦੀ ਪੂਰੀ ਸੁਣਵਾਈ ਜਿਹੜੀ ਆ ਉਹ ਹੋਵੇ। ਹੁਣ ਤਾਂ ਰੂਲਿੰਗ ਕਰਦੇ ਹੋਏ ਉਹਨਾਂ ਨੇ ਇਹ ਕਿਹਾ ਵੀ ਅਸੀਂ ਕੇਸ ਨੂੰ ਇੱਕ ਹਿਸਾਬ ਦੇ ਨਾਲ ਸੁਣਨਾ ਨਹੀਂ, ਸਾਈਡ ਸਟੈਪ ਕਰਤਾ ਆ, ਜੋ ਸੀਗਾ ਉਹੀ ਫੈਸਲਾ ਜਿਹੜਾ ਆ ਉਹ ਚੱਲੇਗਾ। ਪਰ ਨਾਲ ਉਹਨਾਂ ਨੇ ਇਹ ਵੀ ਇਸ਼ਾਰਾ ਕੀਤਾ ਹੈ ਵੀ ਹੋ ਸਕਦਾ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆ ਇੱਦਾਂ ਹੋਵੇ ਕਿਉਂਕਿ ਇਸ ਤੋਂ ਪਹਿਲਾਂ ਹਰਜੋਤ ਸਿੰਘ ਜੀ ਰਿਪਬਲਿਕਨ ਪਾਰਟੀ ਨੇ ਵੀ ਇੱਕ ਜਿਹੜਾ ਕੇਸ ਆ ਮੈਰੀਲੈਂਡ ਦਾ ਉਹ ਕੀਤਾ ਸੀਗਾ, ਡੈਮੋਕ੍ਰੇਟਾਂ ਦੇ ਉੱਤੇ ਇਹ ਦੋਸ਼ ਲਾਏ ਸੀ ਵੀ ਉਹਨਾਂ ਨੇ ਉੱਥੇ ਜੈਰੀਮੈਂਡਰਿੰਗ ਕਰਕੇ ਆਪਣੇ ਹੱਕ ਦੇ ਵਿੱਚ ਜਿਹੜੀਆਂ ਡਿਸਟ੍ਰਿਕਟਸ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਆ। ਸੋ ਇਹ ਇੱਥੇ ਕਾਨੂੰਨੀ ਤੌਰ ਦੇ ਉੱਤੇ ਜੈਰੀਮੈਂਡਰਿੰਗ ਹੋ ਸਕਦੀ ਆ, ਕਰ ਰਹੇ ਆ। ਸੋ ਇਹ ਹੁਣ ਸੁਪਰੀਮ ਕੋਰਟ ਦੇ ਹੱਥ ਦੇ ਵਿੱਚ ਜੇ ਆਉਣ ਵਾਲੇ ਸਮੇਂ ਦੇ ਵਿੱਚ ਐਕਚੁਅਲ ਦੇ ਵਿੱਚ ਕੇਸ ਟਰਾਇਲ ਦੇ ਉੱਤੇ ਜਾਂਦਾ ਹੈ ਜਾਂ ਚੰਗੀ ਤਰ੍ਹਾਂ ਇਹਦੇ ਆਰਗੂਮੈਂਟ ਜਿਹੜੇ ਸੁਣੇ ਜਾਣਗੇ ਫਿਰ ਪਤਾ ਲੱਗੂਗਾ ਵੀ ਇਹ ਜੈਰੀਮੈਂਡਰਿੰਗ ਕੀਤੀ ਜਾ ਸਕੂਗੀ ਆਉਣ ਵਾਲੇ ਸਮੇਂ ਦੇ ਵਿੱਚ ਕਿ ਨਹੀਂ ਕੀਤੀ ਜਾ ਸਕੂਗੀ। ਜੀ ਬਿਲਕੁਲ। ਸੋ ਜਿਹੜੇ ਅਮਰੀਕਾ ਦੇ ਵਿੱਚ ਜਿਹੜੇ ਡੈਮੋਗ੍ਰਾਫਿਕਸ ਆ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਚੇਂਜ ਹੋ ਰਹੇ ਹੈਗੇ ਆ। ਬਹੁਤ ਸਾਰੇ ਜਿਹੜੇ ਸਿਟੀਜ਼ ਆ ਉੱਥੇ ਪਹਿਲਾਂ ਰਿਪਬਲਿਕਨ ਕੈਂਡੀਡੇਟ ਜਿੱਤਦੇ ਸੀ, ਮੁੜ ਕੇ ਬਹੁਤ ਸਾਰੇ ਇਮੀਗ੍ਰੈਂਟ ਉੱਥੇ ਆ ਗਏ ਤੇ ਉਹਨਾਂ ਦਾ ਜਿਹੜਾ ਝੁਕਾਅ ਹੈਗਾ ਆ ਉਹ ਡੈਮੋਕ੍ਰੇਟਸ ਵੱਲ ਹੈਗਾ। ਸੋ ਇਸ ਕਰਕੇ ਕਈ ਏਰੀਏ ਜਿਹੜੇ ਹੈਗੇ ਆ ਉਹ ਡੈਮੋਕ੍ਰੇਟ ਵੀ ਟਰਾਈ ਕਰਦੇ ਹੈਗੇ ਆ ਵੀ ਅਸੀਂ ਇਹਨਾਂ ਨੂੰ ਰੀਡਿਸਟ੍ਰਿਕਟ ਕਰੀਏ ਤਾਂ ਕਿ ਸਾਡਾ ਕੈਂਡੀਡੇਟ ਜਿੱਤੇ। ਸੋ ਕਈ ਏਰੀਏ ਜਿਹੜੇ ਰਿਪਬਲਿਕਨ ਆ ਉਹ ਵੀ ਟਰਾਈ ਕਰਦੇ ਹੈਗੇ ਆ ਉਸੇ ਦਾ ਹੀ ਹਿੱਸਾ ਜਿਹੜਾ ਕੈਲੀਫੋਰਨੀਆ ਨੂੰ 3 ਸਟੇਟਾਂ ਬਣਾਉਣ ਦਾ ਆ, ਕਿਉਂਕਿ ਉਹ ਇਹੀ ਸੋਚ ਰਹੇ ਆ ਵੀ ਕੈਲੀਫੋਰਨੀਆ ਦੇ ਵਿੱਚ ਵੀ ਜੇ ਹੁਣ ਇੱਕੋ ਹੀ ਸਟੇਟ ਰਹੀ ਤੇ ਅਸੀਂ ਤਾਂ ਜਿੱਤੇ ਨਹੀਂ ਸਕਦੇ ਹੈਗੇ ਕਿਉਂਕਿ ਹੁਣ ਤਾਂ ਲੋਅਰ ਹਾਊਸ, ਅਪਰ ਹਾਊਸ, ਗਵਰਨਰ ਸਾਰੇ ਡੈਮੋਕ੍ਰੇਟ ਹੈਗੇ ਆ। ਸੋ ਇਸ ਕਰਕੇ ਜਿਹੜਾ ਜੈਰੀਮੈਂਡਰਿੰਗ ਵਾਲਾ ਇਸ਼ੂ ਆ ਉਹ ਕਾਫੀ ਹੌਟ ਹੈਗਾ ਆ। ਬਿਲਕੁਲ ਬਿਲਕੁਲ। ਤੇ ਨਾਲ ਹੀ ਹਰਜੋਤ ਸਿੰਘ ਜੀ ਦੱਸਦੇ ਵੀ ਕਹਿੰਦੇ ਸੁਪਰੀਮ ਕੋਰਟ ਨੇ ਆਪਣੇ ਇਸ ਵਾਰ ਦੇ ਵਿੱਚ ਇਮੀਗ੍ਰੇਸ਼ਨ ਦੇ ਉੱਤੇ ਜਿਹੜੇ ਆ ਉਹ ਕੇਸ ਵੀ ਸੁਣਨੇ ਆ, ਵੋਟਿੰਗ ਰਾਈਟਸ ਨੂੰ ਲੈ ਕੇ ਤੇ ਯੂਨੀਅਨਸ ਨੂੰ ਲੈ ਕੇ ਜਿਹੜੇ ਆ ਉਹ ਕੇਸ ਜਿਹੜੇ ਆ ਸੁਣਨੇ ਆ। ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਵੀ ਜਿਹੜਾ ਰਿਲੀਜੀਅਸ ਫਰੀਡਮ ਜਾਂ ਫਰੀ ਸਪੀਚ ਵਾਲੀ ਗੱਲ ਆ ਉਹ ਕੇਸ ਸੁਣਿਆ ਗਿਆ ਸੀਗਾ ਵੀ ਕਿੱਦਾਂ ਇੱਕ ਬੇਕਰ ਨੇ ਮਨਾ ਕੀਤਾ ਸੀਗਾ ਇੱਕ ਗੇ ਜਿਹੜੇ ਕਪਲ ਆ ਉਹਨਾਂ ਦਾ ਕੇਕ ਬਣਾਉਣ ਤੋਂ। ਸੋ ਉਹਦੇ ਹੱਕ ਦੇ ਵਿੱਚ 2 ਦੇ ਮੁਕਾਬਲੇ 7 ਜੱਜਾਂ ਨੇ ਜਿਹੜਾ ਫੈਸਲਾ ਆ ਉਹ ਸੁਣਾਇਆ ਸੀ ਵੀ ਇਹ ਜੋ ਉਸਨੇ ਕੀਤਾ ਆ ਉਹਦੇ ਫਸਟ ਅਮੈਂਡਮੈਂਟ ਦੇ ਅਧੀਨ ਸੀਗਾ। ਸੋ ਉਸਨੇ ਕਿਸੇ ਤਰੀਕੇ ਦੀ ਜਿਹੜੀ ਇੱਕ ਹਿਸਾਬ ਦੇ ਨਾਲ ਵਾਇਲੇਸ਼ਨ ਨਹੀਂ ਕੀਤੀ ਤੇ ਇਸ ਨੂੰ ਹੱਕ ਹੈਗਾ ਆ ਕਿਸੇ ਜਿੱਦਾਂ ਆਪਣੇ ਧਰਮ ਦੇ ਆਧਾਰ ਦੇ ਉੱਤੇ ਤੇ ਆਪਣੀ ਸਪੀਚ ਦੇ ਆਧਾਰ ਦੇ ਉੱਤੇ ਕਿਸੇ ਨੂੰ ਵੀ ਮਨਾ ਕਰਨ ਦਾ। ਸੋ ਇਮੀਗ੍ਰੇਸ਼ਨ ਦੇ ਉੱਤੇ ਵੀ ਜਿਹੜਾ ਸੁਣਨਾ ਆ, ਯੂਨੀਅਨ ਦੇ ਡਿਊਜ਼ ਨੂੰ ਲੈ ਕੇ ਹਰਜੋਤ ਸਿੰਘ ਜੀ ਇਹ ਵੀ ਜਲਦ ਹੀ ਕਹਿੰਦੇ ਆ ਉਸ ਦੇ ਉੱਤੇ ਜਿਹੜਾ ਸੁਣਨਾ ਆ। ਓਹਾਇਓ ਦੇ ਇੱਕ ਆਪਾਂ ਰੀਸੈਂਟਲੀ ਜਿਹੜਾ ਦੇਖਿਆ ਹੀ ਸੀਗਾ ਵੀ ਓਹਾਇਓ ਦੀ ਵੋਟਰ ਐਲੀਜੀਬਿਲਿਟੀ ਦੇ ਉੱਤੇ ਆਲਰੇਡੀ ਫੈਸਲਾ ਜਿਹੜਾ ਉਹਨਾਂ ਨੇ ਸੁਣਾ ਦਿੱਤਾ ਆ ਵੀ ਓਹਾਇਓ ਨੂੰ ਹੱਕ ਦੇ ਦਿੱਤਾ ਆ ਵੀ ਜੇ 2 ਸਾਲ ਤੱਕ ਕੋਈ ਬੰਦਾ ਵੋਟ ਉੱਥੇ ਨਹੀਂ ਪਾਉਂਦਾ ਤਾਂ ਆਟੋਮੈਟਿਕਲੀ ਉਹਦੀ ਵੋਟ ਜਿਹੜੀ ਆ ਉਹ ਕੈਂਸਲ ਕਰ ਦਿੱਤੀ ਜਾਊਗੀ, ਉਹਦੀ ਰਜਿਸਟ੍ਰੇਸ਼ਨ ਜਿਹੜੀ ਉਹ ਰੱਦ ਕਰ ਦਿੱਤੀ ਜਾਊਗੀ। ਇਸ ਨੂੰ ਲੈ ਕੇ ਵੀ ਹੁਣ ਚੰਗਾ ਜਿਹੜਾ ਰੌਲਾ ਆ ਉਹ ਪਿਆ ਹੋਇਆ ਕਿਉਂਕਿ ਜਦੋਂ ਤੁਸੀਂ ਇੱਕ ਵਾਰੀ ਕਿਸੇ ਮੁਲਕ ਦੇ ਬਣ ਜਾਂਦੇ ਹੋ, ਸਿਟੀਜ਼ਨ ਬਣ ਜਾਂਦੇ ਹੋ ਤੇ ਤੁਸੀਂ ਵੋਟ ਪਾਓ ਨਾ ਪਾਓ ਪਰ ਤੁਹਾਡੇ ਕੋਲ ਵੋਟ ਪਾਉਣ ਦਾ ਅਧਿਕਾਰ ਹਮੇਸ਼ਾ ਜਿਹੜਾ ਉਹ ਰਹਿੰਦਾ ਆ। ਸੋ ਇਹ ਵੋਟ ਪਾਉਣ ਦੇ ਉੱਤੋਂ ਕੈਂਸਲ ਕਰਨ ਦਾ ਜਿਹੜਾ ਅਖਤਿਆਰ ਸਟੇਟ ਨੇ, ਸੂਬੇ ਨੇ ਆਪਣੇ ਪੱਧਰ ਦੇ ਉੱਤੇ ਲਿਆਂਦਾ ਹੋਇਆ ਹੈ ਉਸ ਦੇ ਹੱਕ ਦੇ ਵਿੱਚ ਹੁਣ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਆਇਆ ਆ
ਉਹਦੇ ਚੱਲਦਿਆਂ ਵੀ ਹੁਣ ਕਾਫੀ ਜ਼ਿਆਦਾ ਵਿਵਾਦ ਆ ਉਹ ਹੁਣ ਉਹਦੇ ਨਾਲ ਵੀ ਜਿਹੜਾ ਭਖਿਆ ਹੋਇਆ ਆ। ਜੀ ਬਿਲਕੁਲ। ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਪਈ USA ਦੇ ਵਿੱਚ ਇੱਕ ਸਰਵੇ ਆਇਆ ਵੀ ਜਦੋਂ ਇੱਕ ਲੇਡੀ ਜਦੋਂ ਪ੍ਰੈਗਨੈਂਟ ਹੋ ਜਾਂਦੀ ਆ ਉਹਦੇ ਨਾਲ ਬਹੁਤ ਜਿਹੜੇ ਵਰਕ ਪਲੇਸਿਸ ਹੈਗੇ ਆ ਉੱਥੇ ਡਿਸਕ੍ਰਿਮੀਨੇਸ਼ਨ ਹੁੰਦੀ ਹੈਗੀ ਆ। ਅਤੇ ਜਦੋਂ ਇਹ ਕਹਿੰਦੇ ਪਤਾ ਲੱਗਦਾ ਹੈਗਾ ਕੰਪਨੀ ਵਾਲਿਆਂ ਨੂੰ, ਈਵਨ ਕਹਿੰਦੇ ਵਾਲਮਾਰਟ ਅਤੇ ਬਹੁਤ ਸਾਰੀਆਂ ਜਿਹੜੀਆਂ ਈਵਨ ਸਟਾਕ ਐਕਸਚੇਂਜ ਦੇ ਉੱਤੇ 500 ਫੋਰਚੂਨ 500 ਕੰਪਨੀਜ਼ ਹੈਗੀਆਂ ਉਹਨਾਂ ਦੇ ਵੀ ਜਿਹੜੇ ਸਰਵੇ ਆਏ ਹੈਗੇ ਆ। ਸੋ ਉਹ ਇੱਕ ਤਰ੍ਹਾਂ ਨਾਲ ਕਈ ਵਾਰ ਟਰਾਈ ਕਰਦੇ ਵੀ ਉਸ ਨੂੰ ਬੇਬੀ ਹੋਣ ਤੋਂ ਪਹਿਲਾਂ ਹੀ ਜਿਹੜਾ ਆ ਫਾਇਰ ਕਰ ਦਿੱਤਾ ਜਾਵੇ ਜਾਂ ਜਿਹੜੇ ਆ ਉਹਨਾਂ ਦੇ ਘੰਟੇ ਘਟਾ ਦਿੱਤੇ ਜਾਣ, ਜਾਂ ਜਿਹੜੀ ਕਈ ਕੰਪਨੀਆਂ ਹੈਗੀਆਂ ਆ ਵੀ ਜਿੱਥੇ ਹੈਵੀ ਕੰਮ ਹੁੰਦਾ ਹੈਗਾ ਆ ਉਹ ਉੱਥੇ ਵੀ ਉਹਨਾਂ ਨੂੰ ਜਿੱਦਾਂ ਕਿਸੇ ਤਰ੍ਹਾਂ ਦੀ ਜਿਹੜੀ ਆ ਛੋਟ ਨਹੀਂ ਦਿੱਤੀ ਜਾਂਦੀ ਹੈਗੀ। ਖਾਸ ਕਰਕੇ ਵਾਲਮਾਰਟ ਵਗੈਰਾ ਦੇ ਵਿੱਚ ਵੀ ਜੇ ਕਿਸੇ ਨੇ ਬਾਕਸ ਚੱਕਣੇ ਹੈਗੇ ਵੀ ਨਹੀਂ ਇਹਨੂੰ ਜੀ ਕੈਸ਼ੀਅਰ 'ਤੇ ਲਾ ਦਈਏ ਜਾਂ ਹੋਰ ਕਿਸੇ ਕਸਟਮਰ ਸਰਵਿਸ 'ਤੇ ਲਾ ਦਈਏ ਜਿੱਥੇ ਕਿ ਹੈਵੀ ਜਿਹੜਾ ਭਾਰ ਚੱਕਣ ਵਾਲਾ ਕੰਮ ਆ ਉਹ ਨਾ ਕਰਨਾ ਪਵੇ। ਸੋ ਕਹਿੰਦੇ ਵੀ ਅੱਜ ਦੀ ਡੇਟ ਦੇ ਵਿੱਚ ਵੀ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਆ ਉੱਥੇ ਡਿਸਕ੍ਰਿਮੀਨੇਸ਼ਨ ਹੁੰਦੀ ਆ ਲੇਡੀਜ਼ ਦੇ ਨਾਲ ਜਦੋਂ ਉਹਨਾਂ ਦੇ ਬੇਬੀ ਹੋਣ ਵਾਲਾ ਹੁੰਦਾ ਆ। ਅਤੇ ਬੇਬੀ ਹੋਣ ਤੋਂ ਬਾਅਦ ਵੀ ਕਹਿੰਦੇ ਵੀ ਯੂਜ਼ਲੀ ਕਹਿੰਦੇ ਉਹਨਾਂ ਦੀ ਤਨਖਾਹ ਜਿਹੜੀ ਆ ਘਟਾ ਦਿੱਤੀ ਜਾਂਦੀ ਆ ਜਾਂ ਘੱਟ ਰਹਿੰਦੀ ਆ। ਜੀ ਜੀ ਅਗਲੀ ਜਿਹੜੀ ਆਪਾਂ ਗੱਲ ਕਰੀਏ, ਪਿਛਲੇ ਵੀਕਐਂਡ ਦੇ ਉੱਤੇ ਆਪਾਂ ਦੇਖਿਆ ਵੀ ਜਿਹੜਾ ਟ੍ਰੇਡ ਵਾਰ ਆ ਉਹ ਕਾਫੀ ਗਰਮਾਈ। ਜਿਹੜੇ ਚਾਈਨਾ ਨੇ ਵੀ ਜਿਹੜਾ ਆ ਉਹ ਫੈਸਲਾ ਲੈ ਲਿਆ, ਉਹਨਾਂ ਨੇ ਵੀ 34 ਬਿਲੀਅਨ ਦੇ ਉਤਪਾਦ ਦੇ ਉੱਤੇ ਜਿਹੜਾ ਉਹ ਉਨੇ ਹੀ ਬਰਾਬਰ ਦਾ ਜਿਹੜਾ ਟੈਰਿਫ ਉਹ ਲਾ ਦਿੱਤਾ। ਕਹਿੰਦੇ ਸੋਇਆਬੀਨ ਤੋਂ ਲੈ ਕੇ ਸਿਗਾਰ ਤੱਕ ਬਹੁਤ ਸਾਰੇ ਜਿਹੜੀਆਂ ਆਈਟਮਾਂ ਆ ਹੁਣ ਚਾਈਨਾ ਦੇ ਵਿੱਚ ਜਿਹੜੀਆਂ ਪਹੁੰਚਦੀਆਂ ਨੇ ਇੱਥੇ ਅਮਰੀਕਾ ਤੋਂ, ਉਹਨਾਂ 'ਤੇ 25% ਤੱਕ ਦਾ ਜਿਹੜਾ ਟੈਰਿਫ ਆ ਉਹ ਹੁਣ ਲੱਗੇਗਾ। ਇਸੇ ਦੇ ਚੱਲਦਿਆਂ ਅੱਜ ਜਿਹੜੀ ਸਟਾਕ ਮਾਰਕੀਟ ਆ ਉਹ ਥੋੜ੍ਹੀ ਜਿਹੜੀ ਆ ਸ਼ੁਰੂਆਤ ਦੇ ਵਿੱਚ, ਕਿਉਂਕਿ ਵੀਕਐਂਡ ਦੇ ਉੱਤੇ ਸਟਾਕ ਮਾਰਕੀਟ ਬੰਦ ਹੁੰਦੀ, ਅੱਜ ਜਦੋਂ ਹੁਣ ਸੋਮਵਾਰ ਨੂੰ ਖੁੱਲ੍ਹੀ ਆ ਤਾਂ 100 ਤੋਂ ਵੀ 200 ਪੁਆਇੰਟ ਹੁਣ ਤੱਕ ਜਿਹੜੀ ਤਾਜ਼ਾ ਜਿਹੜੇ ਆંકੜਿਆਂ ਦੇ ਮੁਤਾਬਕ 200 ਪੁਆਇੰਟ ਤੋਂ ਵੀ ਵੱਧ ਜਿਹੜੀ ਹੁਣ ਤੱਕ ਸਟਾਕ ਮਾਰਕੀਟ ਜਿਹੜੀ ਆ ਡਿੱਗ ਚੁੱਕੀ ਆ। ਕਾਰਨ ਇਹ ਆ ਵੀ ਅਮਰੀਕਨ ਕੰਪਨੀਆਂ ਦੇ ਜਿਹੜੇ ਆਟੋਮੈਟਿਕਲੀ ਸਟਾਕ ਥੱਲੇ ਨੂੰ ਜਾਣੇ ਹੀ ਸੀਗੇ ਕਿਉਂਕਿ ਜਦੋਂ ਉਹਨਾਂ ਦੇ ਉੱਤੇ ਟੈਰਿਫ ਲੱਗਾ ਆ। ਸੋ ਇਹ ਹੁਣ ਦੇਖਦੇ ਆ ਵੀ ਕਿੰਨੇ ਕੁ ਚਿਰ ਤੱਕ ਇਸ ਤਰੀਕੇ ਦੇ ਨਾਲ ਜਿਹੜਾ ਸਰਵਾਈਵ ਆ ਉਹ ਕੀਤਾ ਜਾ ਸਕਦਾ ਆ। ਇਸ ਟਾਈਮ ਮੌਜੂਦਾ ਸਰਕਾਰ ਕਈ ਫਰੰਟਾਂ ਤੋਂ ਜਿਹੜੀ ਇੱਕ ਹਿਸਾਬ ਦੇ ਨਾਲ ਘਿਰੀ ਵੀ ਹੋਈ ਆ। ਬੜੇ ਜਿਹੜੇ ਉਹਨਾਂ ਦੇ ਜਿਹੜੇ ਮਸਲੇ ਆ ਚਾਰੇ ਪਾਸਿਓਂ ਜਿਹੜੇ ਚੱਲ ਰਹੇ, ਇੱਕ ਪਾਸੇ ਇਮੀਗ੍ਰੇਸ਼ਨ ਦਾ, ਘਰ ਦੇ ਵਿੱਚ ਜਿਹੜੀਆਂ ਫੈਮਿਲੀ ਸੈਪਰੇਸ਼ਨ ਦਾ ਮਸਲਾ ਆ, ਬਾਕੀ ਮੁਲਕਾਂ ਦੇ ਨਾਲ ਜਿਹੜਾ ਟ੍ਰੇਡ ਵਾਰ ਦਾ ਜਿਹੜਾ ਆ ਉਹ ਮਸਲਾ ਜਿਹੜਾ ਉਹ ਬਣਿਆ ਹੋਇਆ ਆ। ਸੋ ਦੇਖਦੇ ਆ ਵੀ ਇਹ ਜਿਹੜੀ ਸਰਕਾਰ ਆ ਇਸ ਸਾਰੇ ਮਸਲਿਆਂ ਨੂੰ ਕਿਸ ਤਰੀਕੇ ਦੇ ਨਾਲ ਨਜਿੱਠੇਗੀ। ਗੱਲ ਇਹ ਆ ਹਰਜੋਤ ਸਿੰਘ ਜੀ, ਜੇ ਟ੍ਰੇਡ ਦੇ ਕਰਕੇ ਜ਼ਿਆਦਾ ਥੱਲੇ ਨੂੰ ਕੰਮ ਜਾਂਦਾ ਆ ਤਾਂ ਲੋਕਾਂ ਦਾ ਚਾਹੇ ਤੁਸੀਂ ਜੋ ਮਰਜ਼ੀ ਹੋਰ ਕਰੀ ਜਾਂਦੇ, ਜੇ ਕਿਸੇ ਦੀ ਜੇਬ ਦੇ ਵਿੱਚ ਪੈਸਾ ਨਹੀਂ ਤਾਂ ਫਿਰ ਉਹਨਾਂ ਨੂੰ ਸਾਰੀਆਂ ਪਾਲਿਸੀਆਂ ਗਲਤ ਲੱਗਦੀਆਂ ਆ। ਹੁਣ ਅੱਜ ਜੇ ਸਾਰੇ ਜਾਣੇ ਇਹਨਾਂ ਦੇ ਹੱਕ ਦੇ ਵਿੱਚ ਆ, ਇਕੋਨਮੀ ਗੁੱਡ ਕਰ ਰਹੀ ਆ, ਤਾਂ ਇਹਨਾਂ ਦੀਆਂ ਸਾਰੀਆਂ ਗੱਲਾਂ ਮੰਨੀਆਂ ਵੀ ਜਾ ਰਹੀਆਂ ਆ ਤੇ ਲੋਕ ਜੇ ਥੋੜ੍ਹਾ ਬਹੁਤਾ ਉੱਤੇ ਥੱਲੇ ਹੁੰਦਾ ਵੀ ਆ ਤਾਂ ਐਡਜਸਟ ਜਿਹੜੇ ਉਸ ਹਿਸਾਬ ਦੇ ਨਾਲ ਕਰ ਲੈਂਦੇ ਆ। ਅਤੇ ਜਿੱਦਣ ਹੀ ਜੇਬਾਂ 'ਚੋਂ ਡਾਲਰ ਮੁੱਕਣੇ ਸ਼ੁਰੂ ਹੋਏ ਜਾਂ ਸਟਾਕ ਥੱਲੇ ਨੂੰ ਜਾਣੇ ਸ਼ੁਰੂ ਹੋਏ ਜਾਂ ਰਸੈਸ਼ਨ ਵੱਲ ਦੀ ਜਿਹੜੀ ਆ ਨੌਬਤ ਆਉਣੀ ਸ਼ੁਰੂ ਹੋਈ ਤਾਂ ਫਿਰ ਹਾਹਾਕਾਰ ਜਿਹੜੀ ਇੱਕ ਹਿਸਾਬ ਦੇ ਨਾਲ ਮੱਚ ਜਾਂਦੀ ਆ। ਫਿਰ ਛੋਟੀ ਤੋਂ ਛੋਟੀ ਗਲਤੀ ਵੀ ਜਿਹੜੀ ਆ ਬੰਦੇ ਨੈਟ ਪਿਕਿੰਗ ਕਰਕੇ ਜਿਹੜੀ ਆ ਫਿਰ ਉਹ ਲੱਭਦੇ ਹੁੰਦੇ ਆ। ਸੋ ਇਹ ਟ੍ਰੇਡ ਦਾ ਜਿਹੜਾ ਕਾਫੀ ਵੱਡਾ ਜਿਹੜਾ ਮਸਲਾ ਰਹੂਗਾ, ਖਾਸ ਕਰਕੇ ਹੁਣ ਜਿਹੜੀਆਂ ਨਵੰਬਰ ਦੀਆਂ ਇਲੈਕਸ਼ਨ ਜਿਹੜੀਆਂ ਆ ਆਉਣੀਆਂ ਆ ਉਦੋਂ ਤੱਕ ਦੇਖਦੇ ਆ ਵੀ ਇਸ ਦਾ ਕਿੱਦਾਂ ਦਾ ਅਸਰ ਪੈਂਦਾ ਹੈ। ਸੋ ਬਿਲਕੁਲ ਇਹ ਡਿਪੈਂਡ ਕਰਦਾ ਤੁਸੀਂ ਕਿਹੜੇ ਏਰੀਏ ਦੇ ਵਿੱਚ ਆ, ਕਿਹੜੀ ਇੰਡਸਟਰੀ ਜਿਹੜੀ ਅਫੈਕਟ ਹੋ ਰਹੀ ਹੈਗੀ ਆ। ਅਸੀਂ ਫਾਰਮਰ ਦੇ ਉੱਤੇ ਤਾਂ ਪੈਣਾ ਹੀ ਪੈਣਾ ਆ ਅਫੈਕਟ। ਅਸੀਂ ਇਸ ਵੀਕਐਂਡ ਤੇ ਫ੍ਰਿਜ਼ਨੋ ਗਏ ਸੀ ਤੇ ਬਹੁਤ ਸਾਰੇ ਜਿਹੜੇ ਸਾਈਨ ਆ ਉਹ ਹਾਈਵੇ 99 ਤੇ ਲੱਗੇ ਹੋ ਸੀ ਵੀ ਜੇ ਸਾਨੂੰ ਅਫੈਕਟ ਕਰਦਾ ਹੈਗਾ, ਸਾਡੇ ਤੇ ਟੈਰਿਫ ਲੱਗਦਾ ਹੈਗਾ, ਫਿਰ ਅਸੀਂ ਇੱਦਾਂ ਦੀ ਕੋਈ ਪਾਲਿਸੀ ਨਹੀਂ ਚਾਹੁੰਦੇ ਹੈਗੇ। ਤੇ ਸਾਡੇ ਗੁਆਂਢੀ ਮੁਲਕ ਦੇ ਵਿੱਚ ਕੈਨੇਡਾ 'ਚ ਵੀ ਕਾਫੀ ਜਿਹੜੀ ਹਾਹਾਕਾਰ ਮਚੀ ਹੋਈ ਆ, ਖਾਸ ਕਰਕੇ ਟਰੱਕਿੰਗ ਇੰਡਸਟਰੀ ਵਾਲਿਆਂ ਨੂੰ ਵੀ ਜੇ ਨੈਫਟਾ ਕਿਸੇ ਤਰ੍ਹਾਂ ਨਾਲ ਸਿਰੇ ਨਹੀਂ ਚੜ੍ਹਦਾ ਤੇ ਉਹਨਾਂ ਦਾ ਜਿਹੜਾ ਲਾਈਵਲੀਹੁੱਡ ਆ ਉਹਦੇ ਤੇ ਕਾਫੀ ਜ਼ਿਆਦਾ ਅਸਰ ਪੈ ਸਕਦਾ ਹੈਗਾ ਆ। ਆਪਾਂ ਦੱਸਿਆ ਹੀ ਆ ਵੀ ਕਿਸ ਤਰ੍ਹਾਂ ਕਿੰਨੇ ਪ੍ਰੋਡਕਟਸ ਦੇ ਉੱਤੇ USA ਨੇ ਟੈਰਿਫ ਲਾਉਣ ਦੀ, ਖਾਸ ਕਰਕੇ ਸਟੀਲ ਤੇ ਐਲੂਮੀਨੀਅਮ ਦੇ ਉੱਤੇ ਲਾਉਣ ਦੀ ਕਿਹਾ ਹੈਗਾ ਆ। ਇਸੇ ਤਰ੍ਹਾਂ ਕੈਨੇਡਾ ਦੇ ਕਾਊਂਟਰ ਪਾਰਟਸ ਨੇ ਕਿਹਾ ਆ, ਉਹ ਆਲਰੇਡੀ ਲਾ ਵੀ ਰਹੇ ਹੈਗੇ ਆ। ਤੇ ਗੱਲ ਵੀ ਜਿਹੜੀ ਆ ਇੱਕ ਤਰ੍ਹਾਂ ਨਾਲ ਦੋਨਾਂ ਮੁਲਕਾਂ ਦੇ ਵਿੱਚ ਚੱਲ ਰਹੀ ਹੈਗੀ ਆ। ਜੀ ਅਤੇ ਅਗਲੀ ਜਿਹੜੀ ਆਪਾਂ ਜਿਹੜੀ ਗੱਲ ਕਰਦੇ ਹੋਏ ਜਾਈਏ, ਜਾਪਾਨ ਤੋਂ ਇਹ ਜਿਹੜੀ ਖਬਰ ਆ ਰਹੀ ਆ, ਉੱਥੇ ਕਹਿੰਦੇ ਇੱਕ ਕਾਫੀ
ਤਕੜਾ ਭੁਚਾਲ ਜਾਪਾਨ ਦਾ ਜਿਹੜਾ ਸ਼ਹਿਰ ਆ ਓਸਾਕਾ ਉਸ ਦੇ ਵਿੱਚ ਤੜਕੇ ਜਿਹੜਾ ਦੇਖਿਆ ਗਿਆ 5.3 ਤੀਬਰਤਾ ਦਾ ਇਹ ਜਿਹੜਾ ਓਸਾਕਾ ਦੇ ਵਿੱਚ ਭੁਚਾਲ ਆਇਆ ਆ ਅਤੇ ਉਸ ਦੇ ਚੱਲਦਿਆਂ ਕਾਫੀ ਵੱਡੇ ਪੈਮਾਨੇ ਦੇ ਉੱਤੇ ਹਿਲਜੁਲ ਹੋਈ, ਸੜਕਾਂ ਵੀ ਟੁੱਟ ਗਈਆਂ, 3 ਜਾਣਿਆਂ ਦੇ ਮਰਨ ਦੀ ਜਿਹੜੀ ਆ ਉਹ ਰਿਪੋਰਟਾਂ ਜਿਹੜੀਆਂ ਆ ਰਹੀਆਂ ਆ। ਪਹਿਲੋਂ 5.3 ਆਖਿਆ ਗਿਆ ਸੀਗਾ ਅਤੇ ਫਿਰ ਕਹਿੰਦੇ ਆ ਵੀ ਜਿਹੜੀ ਜਾਪਾਨ ਦੀ ਮੈਟਰੋਲੋਜੀ ਏਜੰਸੀ ਉਹਨਾਂ ਨੇ ਕਿਹਾ ਵੀ 5.9 ਦਾ ਜਿਹੜਾ ਇਹ ਭੁਚਾਲ ਸੀਗਾ। ਸੋ ਕਾਫੀ ਜਿਹੜੀ ਸੈਸਮਿਕ ਐਕਟੀਵਿਟੀ ਜਿਹੜੀ ਉੱਥੇ ਆ ਵਧੀ ਹੋਈ ਆ। ਸਭ ਨੂੰ ਪਤਾ ਹੈ ਵੀ ਅੱਜ ਤੋਂ ਕੁਛ ਸਾਲ ਪਹਿਲਾਂ ਜਦੋਂ ਜਿਹੜੇ ਜਾਪਾਨ ਦੇ ਕੰਢੇ ਦੇ ਉੱਤੇ ਜਿਹੜਾ ਭੁਚਾਲ ਆਇਆ ਸੀ ਜਿਸ ਕਰਕੇ ਸੁਨਾਮੀ ਆਈ ਸੀ ਅਤੇ ਹਜ਼ਾਰਾਂ ਹੀ ਲੋਕ ਜਿਹੜੇ ਆ ਅਤੇ ਉੱਥੇ ਕਰੋੜਾਂ ਹੀ ਰੁਪਈਆਂ ਦਾ ਕਹਿ ਸਕਦੇ ਹਾਂ ਵੀ ਬਿਲੀਅਨਸ ਡਾਲਰ ਦਾ ਜਿਹੜਾ ਉੱਥੇ ਨੁਕਸਾਨ ਹੋਇਆ ਸੀ। ਨਿਊਕਲੀਅਰ ਪਲਾਂਟ ਵੀ ਜਿਹੜੇ ਆ ਉਹ ਖਤਰੇ ਦੇ ਵਿੱਚ ਆਏ ਸੀ। ਲੋਕ ਕਹਿੰਦੇ ਆ ਸਵਾਰ ਸੀਗੇ ਰੇਲਾਂ ਦੇ ਵਿੱਚ, ਰੇਲਾਂ ਬੰਦ ਕਰਕੇ ਲੋਕ ਉੱਥੋਂ ਭੱਜੇ ਆ ਜਦੋਂ ਇਹ ਐਡਾ ਭਿਆਨਕ ਜਿਹੜਾ ਭੁਚਾਲ ਆਇਆ। ਕਈ ਘਰਾਂ ਦੇ ਵਿੱਚ ਜਿਹੜੀ ਆ ਉੱਥੇ ਅੱਗ ਵੀ ਜਿਹੜੀ ਆ ਉਹ ਲੱਗ ਗਈ। ਸੋ ਇਹ ਜਿਹੜਾ ਆ ਉੱਥੇ ਕਾਫੀ ਨੁਕਸਾਨ ਜਿਹੜਾ ਆ ਉਹ ਦੇਖਿਆ ਗਿਆ ਆ। ਤੇ ਇੱਕ ਹਰਜੋਤ ਸਿੰਘ ਜੀ ਰਿੰਗ ਆਫ ਫਾਇਰ ਆਖੀ ਜਾਂਦੀ ਆ ਭੁਚਾਲਾਂ ਜਿੱਥੇ ਬਹੁਤ ਜ਼ਿਆਦਾ ਭੁਚਾਲ ਆਉਂਦੇ ਆ ਤੇ ਰੀਸੈਂਟਲੀ ਉਹ ਸਾਰੀ ਰਿੰਗ ਆਫ ਫਾਇਰ ਦੇ ਵਿੱਚ ਬਹੁਤ ਜ਼ਿਆਦਾ ਭੁਚਾਲ ਆਏ ਆ। ਚਾਹੇ ਉਹ ਗੁਆਟਾਮਾਲਾ ਦੀ ਆਪਾਂ ਗੱਲ ਕਰ ਲਈਏ, ਚਾਹੇ ਆਪਾਂ ਵੀ ਇੱਥੇ ਦੇਖਿਆ ਵੀ ਆਪਾਂ ਵੀ ਉਸੇ ਰਿੰਗ ਆਫ ਫਾਇਰ ਦੇ ਲਾਗੇ ਆ, ਉਸ ਬਾਰਡਰ ਦੇ ਉੱਤੇ ਹੀ ਪੈਂਦੇ ਇੱਕ ਹਿਸਾਬ ਦੇ ਨਾਲ। ਆਪਣੇ ਵੀ ਇੱਥੇ ਛੋਟੇ ਮੋਟੇ ਜਿਹੜੇ ਭੁਚਾਲ ਆਉਂਦੇ ਰਹਿੰਦੇ ਆ। ਹੁਣ ਜਾਪਾਨ ਦੇ ਵਿੱਚ ਵੀ ਜਿਹੜਾ ਉਹ ਆਇਆ ਆ। ਸੋ ਬਚਾ ਹੀ ਰਵੇ ਤਾਂ ਆਪਾਂ ਇਹੀ ਜਿਹੜੀ ਅਰਦਾਸ ਕਰ ਸਕਦੇ ਹਾਂ ਜੀ। ਅਗਲੀ ਖਬਰ ਵੀ ਰਾਜਕਨਵੀਰ ਸਿੰਘ ਜੀ ਜਿਹੜੀ ਬਿਜ਼ਨਸ ਦੇ ਨਾਲ ਰਿਲੇਟਡ ਹੈਗੀ ਆ। US ਦੇ ਲਾਅ ਮੇਕਰਸ ਜਿਹੜੇ ਆ ਉਹਨਾਂ ਨੇ ਕੈਨੇਡਾ ਨੂੰ ਚੇਤਾਵਨੀ ਦਿੱਤੀ ਆ ਵੀ ਜੇ ਤੁਸੀਂ ਚਾਈਨੀਜ਼ ਟੈਲੀਕਾਮ ਜਾਇੰਟ ਹਵਾਈ ਜਿਹੜੀ ਹੈਗੀ ਕੰਪਨੀ ਉਹਨੂੰ ਤੁਸੀਂ ਹੈਲਪ ਕਰਦੇ ਆ ਤੇ ਇਹ ਇੱਕ ਖਤਰੇ ਦੀ ਘੰਟੀ ਹੈਗੀ ਆ। ਤੇ ਉਹ ਕਹਿੰਦੇ ਆ ਵੀ ਇਹ ਜਿਹੜੀ ਕੰਪਨੀ ਹੈਗੀ ਆ ਜਿਹਦਾ ਇੱਕ ਰਿਸਰਚ ਸੈਂਟਰ ਜਿਹੜਾ ਤੁਸੀਂ ਕੈਨੇਡਾ ਦੇ ਵਿੱਚ ਬਣਾਉਣ ਜਾ ਰਹੇ ਹੈਗੇ ਨੈਕਸਟ ਜਨਰੇਸ਼ਨ ਮੋਬਾਈਲ ਟੈਕਨੋਲੋਜੀ, ਇਹ ਨੈਸ਼ਨਲ ਸਿਕਿਉਰਿਟੀ ਦਾ ਥ੍ਰੈਟ ਹੈਗਾ ਆ ਕੈਨੇਡਾ ਨੂੰ ਵੀ ਤੇ ਨਾਲ ਦੀ ਨਾਲ ਸਾਨੂੰ ਵੀ। ਇਹਦੇ ਸੰਬੰਧ ਦੇ ਵਿੱਚ ਦੋਨੋਂ ਹੀ ਪਾਰਟੀਆਂ ਦੇ ਇੱਕ ਰਿਪਬਲਿਕਨ ਸੈਨੇਟਰ ਟੌਮ ਕੋਟਨ ਤੇ ਇਸੇ ਤਰ੍ਹਾਂ ਡੈਮੋਕ੍ਰੈਟਿਕ ਸੈਨੇਟਰ ਮਾਰਕ ਵਾਰਨਰ ਜਿਹੜੇ ਆ ਉਹਨਾਂ ਨੇ ਗਲੋਬ ਐਂਡ ਮੇਲ ਜਿਹੜਾ ਨਿਊਜ਼ਪੇਪਰ ਆ ਉਹਦੇ ਰਾਹੀਂ ਦੱਸਿਆ ਵੀ ਜਿਹੜਾ ਚਾਈਨੀਜ਼ ਟੈਲੀਕਾਮ ਜਾਇੰਟ ਹੈਗਾ ਆ ਇਹ ਇੱਕ ਬਹੁਤ ਵੱਡਾ ਸਾਈਬਰ ਸਿਕਿਉਰਿਟੀ ਰਿਸਕ ਹੈਗਾ ਆ ਜੋ ਕਿ ਸਮਾਰਟਫੋਨ ਤੇ ਹੋਰ ਜਿਹੜਾ ਇਕਵਿਪਮੈਂਟ ਆ ਉਹਦੇ ਵਿੱਚ ਜਿਹੜੀ ਇਹ ਟੈਕਨੋਲੋਜੀ ਵਰਤਦੇ ਹੈਗੇ ਜਿਹਦੇ ਨਾਲ ਪੂਰਾ ਜਿਹੜਾ ਡਾਟਾ ਆ ਉਹ ਉਹਨਾਂ ਦੇ ਕੋਲ ਚੱਲ ਜਾਊਗਾ। ਆਉਣ ਵਾਲੇ ਸਮੇਂ 'ਚ ਕਹਿੰਦੇ ਵੀ ਇਹ ਜਿਹੜੀ ਹਵਾਈ ਕੰਪਨੀ ਆ ਇਹ ਕਾਫੀ ਵੱਡੀ ਕੰਪਨੀ ਬਣ ਜਾ ਰਹੀ ਹੈਗੀ ਪੂਰੀ ਦੁਨੀਆ ਦੇ ਵਿੱਚ, ਜਿਹੜੀ ਇਹ ਨੈਕਸਟ ਵੇਵ ਜਿਹੜੀ 5G ਟੈਕਨੋਲੋਜੀ ਜਿਹੜੀ ਆ ਟੈਲੀਕੋਮਿਊਨੀਕੇਸ਼ਨ ਟੈਕਨੋਲੋਜੀ ਇਹ ਯੂਜ਼ ਕਰਦੀ ਆ। ਜੀ ਬਿਲਕੁਲ। ਅਮਰੀਕਾ ਨੇ ZTE ਦੇ ਉੱਤੇ ਕੀਤਾ ਸੀ ਪਰ $1 ਬਿਲੀਅਨ ਲੈਣ ਤੋਂ ਬਾਅਦ ਨੈਸ਼ਨਲ ਸਿਕਿਉਰਿਟੀ ਮੈਨੂੰ ਲੱਗਦਾ ਉਹਦਾ ਖਤਰਾ ਸ਼ਾਇਦ ਹਟ ਗਿਆ ਆ ਅਤੇ ਹੁਣ ਇਹ ਗਵਾਂਢੀ ਮੁਲਕ ਨੂੰ ਜਿਹੜੀ ਉਹ ਸਲਾਹ ਆ ਅਮਰੀਕਾ ਵਾਲੇ ਆ ਉਹ ਨਾਲ ਦੇ ਨਾਲ ਜਿਹੜੇ ਦੇ ਰਹੇ ਆ। ਸਭ ਨੂੰ ਪਤਾ ਆ ਵੀ ਕਿਸ ਤਰੀਕੇ ਦੇ ਨਾਲ ਰੌਲਾ ਰੱਟਾ ਪਿਆ ਸੀ। ਜਿਹੜੀ ZTE ਕੰਪਨੀ ਉਹ ਵੀ ਚਾਈਨਾ ਦੀ ਹੋਈ ਆ। ਇਹ ਦੋਨੋਂ ਕੰਪਨੀਆਂ ਇਸ ਟਾਈਮ ਜਿਹੜੇ ਕਹਿ ਲਓ ਵੀ ਮੋਬਾਈਲ ਦੇ ਉਤਪਾਦ ਦੇ ਵਿੱਚ ਸਭ ਤੋਂ ਅੱਗੇ ਨੂੰ ਜਿਹੜੀਆਂ ਆ ਉਹ ਲਗਾਤਾਰ ਵੱਧ ਰਹੀਆਂ ਆ। ਅਤੇ ਜੇ ਆਪਾਂ ਹੁਣ ਥੋੜ੍ਹੀ ਜਿਹੀ ਜਿਹੜੀ ਸਪੋਰਟਸ ਦੇ ਉੱਤੇ ਨਜ਼ਰ ਮਾਰਦੇ ਜਿਹੜਾ FIFA ਦਾ ਵਰਲਡ ਕੱਪ ਇਸ ਟਾਈਮ ਚੱਲ ਰਿਹਾ ਆ ਰਸ਼ੀਆ ਦੇ ਵਿੱਚ। ਕੱਲ੍ਹ ਜਿਹੜੇ ਪਿਛਲੇ ਵਾਰੀ ਦੇ ਚੈਂਪੀਅਨ ਜਰਮਨੀ ਦਾ ਜਿਹੜਾ ਮੁਕਾਬਲਾ ਮੈਕਸੀਕੋ ਦੇ ਨਾਲ ਆਪਣੇ ਗੁਆਂਢੀ ਮੁਲਕ ਦੇ ਨਾਲ ਹੋਇਆ। USA ਤਾਂ ਇਸ ਵਾਰੀ ਜਿਹੜਾ ਕੁਆਲੀਫਾਈ ਜਿਹੜੇ ਉਹ ਨਹੀਂ ਕਰ ਸਕਿਆ ਸੀਗਾ ਅਤੇ ਕੱਲ੍ਹ ਮੈਕਸੀਕੋ ਨੇ ਇੱਕ ਵੱਡੇ ਉਲਟ ਫੇਰ ਦੇ ਵਿੱਚ ਜਰਮਨੀ ਨੂੰ ਜਿਹੜਾ ਆ 1 ਗੋਲ ਦੇ ਨਾਲ ਜਿਹੜਾ ਉੱਥੇ ਹਰਾ ਦਿੱਤਾ। ਅਤੇ ਕਹਿੰਦੇ ਹਰਜੋਤ ਸਿੰਘ ਜੀ ਜਦੋਂ ਗੋਲ ਹੋਇਆ ਤਾਂ ਇੰਨੇ ਜ਼ਬਰਦਸਤ ਜਿਹੜੇ ਜਸ਼ਨ ਉੱਥੇ ਮਨਾਏ ਗਏ ਵੀ 2 ਪੁਆਇੰਟ ਦਾ ਜਿਹੜਾ ਉੱਥੇ ਭੁਚਾਲ ਵੀ ਜਿਹੜਾ ਉਹਨਾਂ ਨੇ ਨੋਟ ਕੀਤਾ ਵੀ ਇੰਨਾ ਛੋਟਾ ਜਿਹਾ ਵੀ ਲੋਕਾਂ ਨੇ ਇੰਨੀਆਂ ਜਿਹੜੀਆਂ ਛਾਲਾਂ ਮਾਰੀਆਂ ਅਤੇ ਇੰਨੀ ਖੁਸ਼ੀ ਮਨਾਈ ਅਤੇ ਵੱਡਾ ਜਿਹੜਾ ਉਲਟ ਫੇਰ ਆ ਉਹ ਹੋਇਆ ਆ। ਸੋ ਜਰਮਨੀ ਨੇ ਜਿਹੜੀ ਇਸ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਆ। ਉੱਧਰ 5 ਵਾਰ ਦੇ ਵਰਲਡ ਚੈਂਪੀਅਨ ਜਿਹੜੇ ਰਹੇ ਨੇ ਬ੍ਰਾਜ਼ੀਲ, ਉਹਨਾਂ ਨੂੰ ਸਵਿਟਜ਼ਰਲੈਂਡ ਆ ਉਹਨਾਂ ਨੇ ਬਰਾਬਰ ਦੇ ਉੱਤੇ ਜਿਹੜਾ ਰੱਖਿਆ। ਹਰ ਇੱਕ ਨੂੰ ਅਨੁਮਾਨ ਸੀਗਾ ਵੀ ਬ੍ਰਾਜ਼ੀਲ ਜਿਹੜਾ ਇਹ ਮੈਚ ਆਸਾਨੀ ਦੇ ਨਾਲ ਜਿਹੜਾ ਜਿੱਤ ਜਾਊਗਾ ਪਰ 6ਵੇਂ ਰੈਂਕ ਦੀ ਸਵਿਟਜ਼ਰਲੈਂਡ ਦੀ ਟੀਮ ਉਹਨਾਂ ਨੇ ਵਧੀਆ ਡਿਫੈਂਸ ਦੀ ਜਿਹੜੀ ਗੇਮ ਖੇਡਦੇ ਹੋਏ 1-1 ਦੇ ਉੱਤੇ ਜਿਹੜਾ ਮੁਕਾਬਲਾ ਆ ਉਹ ਬਰਾਬਰ ਜਿਹੜਾ ਉੱਥੇ ਰਿਹਾ ਅਤੇ ਦੋਨਾਂ ਜਿਹੜੀਆਂ ਟੀਮਾਂ ਨੇ ਉਹਨਾਂ ਨੇ 1-1 ਪੁਆਇੰਟ ਜਿਹੜਾ ਆ ਇਸ ਦੇ ਵਿੱਚ ਸਪਲਿਟ ਕੀਤਾ। ਤੀਜਾ ਮੈਚ ਜਿਹੜਾ ਕੋਸਟਾਰੀਕਾ ਅਤੇ ਸਰਬੀਆ ਦੇ ਦਰਮਿਆਨ ਹੋਇਆ ਜਿਸ ਦੇ ਵਿੱਚ ਸਰਬੀਆ ਨੇ 1 ਗੋਲ ਕਰਕੇ ਜਿਹੜਾ ਉਸ ਦੀ ਜਿੱਤ ਪ੍ਰਾਪਤ ਕੀਤੀ ਆ। ਅੱਜ ਦੇ ਜਿਹੜੇ ਚੱਲ ਰਹੇ ਮੈਚਾਂ ਦੇ ਵਿੱਚ ਸਵੀਡਨ ਆਲਰੇਡੀ ਜਿਹੜਾ ਸਾਊਥ ਕੋਰੀਆ ਤੋਂ 1 ਗੋਲ ਦੇ ਨਾਲ ਜਿੱਤ ਚੁੱਕਾ, 1-0 ਦੇ ਨਾਲ ਜਿਹੜਾ ਉਹ ਜਿੱਤ ਚੁੱਕਾ ਆ
ਤੇ ਪੈਨਾਮਾ ਤੇ ਬੈਲਜੀਅਮ ਦੇ ਦਰਮਿਆਨ ਇਸ ਟਾਈਮ ਮੈਚ ਲਾਈਵ ਜਿਹੜਾ ਚੱਲ ਰਿਹਾ, 63 ਮਿੰਟ ਜਿਹੜੇ ਖੇਡੇ ਜਾ ਚੁੱਕੇ ਆ ਤੇ ਉਸ ਦੇ ਵਿੱਚ ਬੈਲਜੀਅਮ 1 ਗੋਲ ਦੇ ਨਾਲ ਲੀਡ ਕਰ ਰਿਹਾ ਆ। ਤੇ ਅੱਜ ਜਿਹੜਾ 11 ਵਜੇ ਇੰਗਲੈਂਡ ਦਾ ਮੁਕਾਬਲਾ ਜਿਹੜਾ ਟਿਊਨੀਸ਼ੀਆ ਦੇ ਨਾਲ ਜਿਹੜਾ ਆ ਉਹਦੇ ਵਿੱਚ ਹੋਵੇਗਾ। ਸੋ ਹੁਣ ਤੱਕ ਜਿਹੜੀ ਵੱਡੇ ਜਿਹੜੇ ਕਹਿ ਲਓ ਵੀ ਉਲਟਫੇਰ ਵੀ ਜਿਹੜੇ ਚੱਲ ਰਹੇ ਆ, ਕਾਫੀ ਵਧੀਆ ਜਿਹੜੀਆਂ ਸੌਕਰ ਦੀਆਂ, ਫੁੱਟਬਾਲ ਦੀਆਂ ਜਿਹੜੀਆਂ ਖੇਡਾਂ ਆ, ਗੇਮਸ ਆ, ਉਹ ਦੇਖਣ ਨੂੰ ਇਸ ਟਾਈਮ ਮਿਲ ਰਹੀਆਂ ਆ ਜੀ। ਅਗਲੀ ਖਬਰ ਵੱਲ ਚੱਲੀਏ। ਫ੍ਰਿਜ਼ਨੋ ਦੇ ਵਿੱਚ ਜਿਹੜੀ ਫ੍ਰਿਜ਼ਨੋ ਸਿਟੀ ਕੌਂਸਲ ਆ, ਉਹ ਕਹਿੰਦੇ ਪਈ ਉਹ ਨਵੰਬਰ ਦੇ ਵਿੱਚ ਬੈਲਟ ਤੇ ਲੈ ਕੇ ਆ ਰਹੇ ਆ ਵੀ ਜਿਹੜਾ ਮਰਵਾਨਾ ਹੈਗਾ ਆ ਉਹਦੇ ਉੱਤੇ ਟੈਕਸ ਲਾਇਆ ਜਾਵੇ, ਬਿਜ਼ਨਸ ਲਾਇਸੈਂਸ ਟੈਕਸ ਲਾਇਆ ਜਾਵੇ। ਸੋ ਇਹਦੇ ਸੰਬੰਧ ਦੇ ਵਿੱਚ ਪਿਛਲੇ ਵੀਰਵਾਰ ਫ੍ਰਿਜ਼ਨੋ ਸਿਟੀ ਕੌਂਸਲ ਦੇ ਵਿੱਚ ਵੋਟਿੰਗ ਹੋਈ, ਜਿਹਦੇ ਨਾਲ 5-1 ਦੇ ਮੁਕਾਬਲੇ ਇਹ ਕਿਹਾ ਗਿਆ ਵੀ ਹਾਂ ਇਹਨੂੰ ਜਿਹੜਾ ਆ ਬੈਲਟ ਦੇ ਉੱਤੇ ਲੈ ਕੇ ਆਉਣਾ ਚਾਹੀਦਾ ਹੈਗਾ, ਤਾਂ ਕਿ ਜਿਹੜੀ ਆ $10 ਮਿਲੀਅਨ ਦੇ ਕਰੀਬ ਜਿਹੜੀ ਆ ਇਨਕਮ ਸਿਟੀ ਆਫ ਫ੍ਰਿਜ਼ਨੋ ਨੂੰ ਹੋਊਗੀ। ਜੀ ਜੀ। ਅਗਲੀ ਜਿਹੜੀ ਖਬਰ ਕਰਦੇ ਜਾਈਏ, ਵੋਲਕਸਵੈਗਨ ਕੰਪਨੀ ਦੇ CEO ਨੂੰ ਰਪਟਰ ਸਟੈਡਲਰ, ਉਸ ਨੂੰ ਅੱਜ ਗ੍ਰਿਫਤਾਰ ਜਿਹੜਾ ਕਹਿੰਦੇ ਕਰ ਲਿਆ ਗਿਆ ਜਰਮਨ ਅਥਾਰਟੀਜ਼ ਦੇ ਦੁਆਰਾ। ਸਭ ਨੂੰ ਯਾਦ ਹੋਵੇਗਾ ਵੋਲਕਸਵੈਗਨ ਪਿਛਲੇ ਸਾਲਾਂ ਦੇ ਵਿੱਚ ਜਿਹੜਾ ਡੀਜ਼ਲ ਐਮਿਸ਼ਨ ਟੈਸਟ ਦੀ ਜਿਹੜੀ ਚੀਟਿੰਗ ਆ, ਉਹਨਾਂ ਨੇ ਇੱਕ ਹਿਸਾਬ ਦੇ ਨਾਲ ਖਰਾਬੀਆਂ ਕੀਤੀਆਂ ਸੀਗੀਆਂ, ਉਸ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਘਰੀ ਸੀ। ਕਈ ਮਿਲੀਅਨਸ ਤੇ ਕਈ ਬਿਲੀਅਨਸ ਆਫ ਡਾਲਰ ਦੇ ਜਿਹੜੇ ਜੁਰਮਾਨੇ ਵੀ ਜਿਹੜੇ ਆ ਉਹਨਾਂ ਨੇ ਦਿੱਤੇ ਸੀਗੇ। ਤੇ ਇਹ ਕਹਿੰਦੇ ਅਨੁਮਾਨ ਲਾਇਆ ਜਾ ਰਿਹਾ ਸੀਗਾ ਵੀ ਕਿਸੇ ਇੱਕ ਵੱਡੇ ਬੰਦੇ ਦੀ ਜਿਹੜੀ ਇਸ ਪੂਰੇ ਮਾਮਲੇ ਦੇ ਵਿੱਚ ਬਲੀ ਜਿਹੜੀ ਉਹ ਲਈ ਜਾਣੀ ਆ। ਤੇ ਇਹ ਕਾਫੀ ਚਿਰ ਤੋਂ ਇਸ ਦਾ ਨਾਮ ਇਸ ਦੇ ਵਿੱਚ ਆ ਰਿਹਾ ਸੀ। ਤੇ ਹੁਣ ਫਾਈਨਲੀ ਕਹਿੰਦੇ ਆ ਵੋਲਕਸਵੈਗਨ ਦੀ ਜਿਹੜੀ ਆਡੀ ਵਾਲਾ ਉਹਨਾਂ ਦੀ ਜਿਹੜੀ ਚੱਲਦੀ ਆ, ਉਹਨਾਂ ਦਾ ਜਿਹੜਾ CEO ਹੈਗਾ ਰੂਪਰਟ ਸਟੈਡਲਰ, ਉਸ ਨੂੰ ਜਿਹੜਾ ਜਰਮਨਸ ਆ ਉੱਥੋਂ ਦੀ ਅਥਾਰਟੀਜ਼ ਨੇ ਗ੍ਰਿਫਤਾਰ ਜਿਹੜਾ ਕਰ ਰਿਹਾ ਆ। ਤੇ ਇਹਨਾਂ ਦਾ ਮਸਲਾ ਇਹ ਸੀਗਾ ਵੀ ਇਹਨਾਂ ਦੀਆਂ ਜਿਹੜੀਆਂ ਡੀਜ਼ਲ ਵਾਲੀਆਂ ਗੱਡੀਆਂ ਸੀਗੀਆਂ ਪੋਲਿਊਸ਼ਨ ਜ਼ਿਆਦਾ ਕਰਦੀਆਂ ਸੀਗੀਆਂ, ਪਰ ਉਹਨਾਂ ਨੇ ਸੌਫਟਵੇਅਰ ਵਿੱਚ ਅਜਿਹਾ ਇੱਕ ਲਾ ਦਿੱਤਾ ਸੀਗਾ, ਦਿਖਾਉਂਦਾ ਇੱਦਾਂ ਸੀਗਾ ਵੀ ਘੱਟ ਪੋਲਿਊਸ਼ਨ ਕਰਦੀਆਂ ਆ। ਪਰ ਜਦੋਂ ਬਾਅਦ ਦੇ ਵਿੱਚ ਪਤਾ ਲੱਗਾ ਵੀ ਇਹ ਤਾਂ ਪੋਲਿਊਸ਼ਨ ਜ਼ਿਆਦਾ ਕਰ ਰਹੀਆਂ, ਤੇ ਉਸ ਤੋਂ ਬਾਅਦ ਦੇ ਵਿੱਚ ਕਈ ਗੱਡੀਆਂ ਦੀ ਰੀਕਾਲ ਵੀ ਹੋਈ, ਮਿਲੀਅਨਸ ਆਫ ਗੱਡੀਆਂ ਰੀਕਾਲ ਵੀ ਉਹਨਾਂ ਨੂੰ ਕਰਨੀਆਂ ਪਈਆਂ, ਤੇ ਨਾਲ $30 ਬਿਲੀਅਨ ਤੱਕ ਦਾ ਕਹਿੰਦੇ ਆ ਉਹ ਜੁਰਮਾਨੇ ਦੀਆਂ ਉਮੀਦਾਂ ਲਾਈ ਬੈਠੇ ਆ। ਤੇ ਇੰਨੇ ਡਾਲਰ ਉਹਨਾਂ ਨੇ ਸਾਈਡ ਤੇ ਰੱਖੇ ਹੋਏ ਆ ਵੀ ਇਹ ਫਾਈਨਸ ਨੂੰ ਕਵਰ ਕਰਨ ਦੇ ਲਈ। ਸੋ ਵੋਲਕਸਵੈਗਨ ਦਾ ਜਿਹੜਾ ਨਾਮ ਆ ਇਸ ਪੂਰੇ ਮਾਮਲੇ ਦੇ ਵਿੱਚ ਕਾਫੀ ਜਿਹੜਾ ਉਸ ਟਾਈਮ ਦੇ ਉੱਤੇ ਡਿੱਗਾ ਸੀਗਾ। ਜੀ ਬਿਲਕੁਲ। ਸੋ ਸਰੋਤਿਓ, ਸਾਡਾ ਸਮਾਂ ਵੀ ਜਿਹੜਾ ਸਮਾਪਤ ਹੋਣ ਵਾਲਾ ਹੈਗਾ। ਇੱਕ ਵਾਰੀ ਫੇਰ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਨੂੰ ਸੁਣਦੇ ਹੈਗੇ ਆ, ਵੱਧ ਤੋਂ ਵੱਧ ਜਿਹੜਾ ਸਾਡਾ ਪ੍ਰੋਗਰਾਮ ਆ ਉਹਨੂੰ ਆਪਣੇ ਮਿੱਤਰਾਂ ਦੋਸਤਾਂ ਦੇ ਵਿੱਚ ਸ਼ੇਅਰ ਕਰਿਆ ਕਰੋ। ਹੋਰ ਜਿੱਥੇ ਵੀ ਆਪਣੀ ਕਮਿਊਨਿਟੀ ਹੈਗੀ ਆ ਉਹਨਾਂ ਨੂੰ ਦੱਸਿਆ ਕਰੋ ਜਿਹੜਾ ਅਪਡੇਟ ਅਮਰੀਕਾ ਪ੍ਰੋਗਰਾਮ ਹੈਗਾ ਆ, ਜੋ ਕੁਝ ਅਮਰੀਕਾ ਦੇ ਵਿੱਚ ਜਾਂ ਸਾਡੇ ਆਲੇ ਦੁਆਲੇ ਵਾਪਰਿਆ ਉਹ ਅਸੀਂ ਤੁਹਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸਾਂਝਾ ਕਰਦੇ ਹਾਂ। ਪਲੱਸ ਜਿਹੜੇ ਇਸ਼ੂਜ਼ ਹੈਗੇ ਆ ਸਾਡੀ ਕਮਿਊਨਿਟੀ ਨੂੰ ਹਿੱਟ ਕਰਦੇ ਹੈਗੇ ਆ, ਖਾਸ ਕਰਕੇ ਇਮੀਗ੍ਰੇਸ਼ਨ ਦਾ, ਹੈਲਥ ਦਾ ਹੈਗਾ ਆ, ਟੈਕਸ ਦੇ ਨਾਲ ਰਿਲੇਟਡ ਹੈਗਾ ਆ, ਉਹ ਇਸ਼ੂਜ਼ ਅਸੀਂ ਕਾਫੀ ਡਿਟੇਲ ਦੇ ਵਿੱਚ ਲਿਆਣੇ ਹੈਗੇ ਆ। ਸਰੋਤਿਆਂ ਨੂੰ ਪਤਾ ਹੀ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡੀ ਚੇਂਜ ਜਿਹੜੀ ਆ ਰਹੀ ਹੈਗੀ ਆ, ਖਾਸ ਕਰਕੇ ਇਮੀਗ੍ਰੇਸ਼ਨ ਮਸਲੇ ਦੇ ਉੱਤੇ, ਜਿਸ ਤਰ੍ਹਾਂ ਇਹ ਹੌਟ ਇਸ਼ੂ ਬਣਿਆ ਹੋਇਆ ਆ। ਸੋ ਪਲੀਜ਼ ਇਸੇ ਤਰ੍ਹਾਂ ਜਿਹੜੇ ਆ ਸਾਡੇ ਪ੍ਰੋਗਰਾਮਾਂ ਦੇ ਨਾਲ ਜੁੜੇ ਰਹੋ ਤਾਂ ਕਿ ਤੁਹਾਨੂੰ ਜਿਹੜੀ ਆ ਉਹ ਅਪਡੇਟਸ ਪਤਾ ਲੱਗਦੀ ਰਹੇ। ਜੀ ਬਿਲਕੁਲ। ਕੱਲ ਕਹਿੰਦੇ ਰਸ਼ੀਆ ਦੇ ਇੱਕ ਟੀਵੀ ਨੇ ਬੜੀ ਜਿਹੜੀਆਂ ਸੈਲੀਬ੍ਰੇਸ਼ਨਾਂ ਜਿਹੜੀਆਂ ਕੀਤੀਆਂ, ਤੇ ਉਹਦੇ ਵਿੱਚ ਉਹਨਾਂ ਨੇ ਇਹ ਵੀ ਕਹਿ ਦਿੱਤਾ ਵੀ ਟਰੰਪ ਤਾਂ ਸਾਡਾ ਆ ਜੀ। ਤੇ ਕਹਿੰਦੇ ਵੀ ਜਦੋਂ ਟਰੰਪ ਨੇ ਇਹ ਇੱਕ ਹਿਸਾਬ ਨਾਲ ਸੁਜੈਸ਼ਨ ਦਿੱਤੀ ਵੀ ਜਿਹੜਾ ਕ੍ਰੀਮੀਆ ਅਨੈਕਸ ਕੀਤਾ ਹੋਇਆ ਪਾਰਟ ਆ ਯੂਕਰੇਨ ਦਾ, ਉਹ ਰਸ਼ੀਆ ਦਾ ਜਿਹੜਾ ਹਿੱਸਾ ਹੈਗਾ ਆ, ਤੇ ਉਸ ਦੀ ਕਹਿੰਦੇ ਬੜੀ ਉਹਨਾਂ ਨੇ ਉੱਥੇ ਜਿਹੜੀ ਆ ਉਹ ਖੁਸ਼ੀ ਮਨਾਈ। ਰਸ਼ੀਆ ਦਾ 24 ਚੈਨਲ ਹੈਗਾ ਆ, ਰਸ਼ੀਆ 24 ਉਹਨਾਂ ਦੀ ਸਰਕਾਰ ਵੱਲੋਂ ਹੀ ਕਹਿੰਦੇ ਚਲਾਇਆ ਜਾਂਦਾ ਆ। ਤੇ ਕ੍ਰੀਮੀਆ ਇਜ਼ ਅਵਰਜ਼, ਟਰੰਪ ਇਜ਼ ਅਵਰਜ਼ ਦੇ ਜਿਹੜੇ ਆ ਉੱਥੇ ਉਹਨਾਂ ਦੇ ਹੋਸਟ ਨੇ ਉੱਥੇ ਨਾਰੇ ਲਾਏ ਆ। 2014 ਦੇ ਵਿੱਚ ਕ੍ਰੀਮੀਆ ਨੇ ਆਪਣੇ ਆਪ ਨੂੰ ਅਨੈਕਸ ਜਿਹੜਾ ਆ ਉੱਥੇ ਉਹ ਕਰ ਲਿਆ ਸੀ, ਤੇ ਉਦੋਂ ਇਨਵੇਡ ਕੀਤਾ ਗਿਆ ਸੀਗਾ ਰਸ਼ੀਆ ਦੇ ਦੁਆਰਾ। ਉਹਨਾਂ ਨੇ ਆਪਣੇ ਬੰਦੇ ਜਿਹੜੇ ਕਾਫੀ ਕ੍ਰੀਮੀਆ ਦੇ ਵਿੱਚ ਜਿਹੜੇ ਬਿਠਾ ਦਿੱਤੇ ਸੀ, ਜਿਨ੍ਹਾਂ ਨੇ ਬਾਅਦ ਦੇ ਵਿੱਚ ਆਪਣੇ ਅਸੈਂਬਲੀ ਦੇ ਵਿੱਚ ਮਤਾ ਪਾਸ ਕਰਕੇ ਕਹਿ ਦਿੱਤਾ ਸੀ ਵੀ ਹੁਣ ਅਸੀਂ ਯੂਕਰੇਨ ਦਾ ਹਿੱਸਾ ਨਹੀਂ ਹੈਗੇ। ਸੋ ਇਹ ਜਿਹੜੀ ਇੱਕ ਨਵੀਂ ਹੀ ਜਿਹੜੀ ਉੱਥੇ ਗੱਲ ਆ ਉਹ ਦੇਖਣ ਨੂੰ ਮਿਲੀ ਆ।
ਜੀ ਬਿਲਕੁਲ। ਸੋ ਕਿਤੇ ਨਾ ਕਿਤੇ ਤਾਂ ਰਸ਼ੀਆ ਤੇ ਟਰੰਪ ਜਿਹੜੇ ਆ ਇਕੱਠੇ ਮਿਲ ਜਾਂਦੇ ਆ, ਨਿਊਜ਼ ਦੇ ਵਿੱਚ ਜੁੜੇ ਰਹਿੰਦੇ ਆ। ਸੋ ਕੋਈ ਵੀ ਦਿਨ ਨਹੀਂ ਜਾਂਦਾ ਜਿੱਥੇ ਇਹ ਰਸ਼ੀਆ ਤੇ ਪ੍ਰੈਜ਼ੀਡੈਂਟ ਟਰੰਪ ਦੀ ਨਿਊਜ਼ ਸਾਂਝੀ ਨਾ ਹੋਵੇ ਜੀ। ਤੇ ਹਰਜੋਤ ਸਿੰਘ ਜੀ, ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਂ ਹੁਣ ਸਮਾਪਤ ਆ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਇਜਾਜ਼ਤ ਦਿਓ। ਮੈਨੂੰ ਰਾਜਕਰਮਜੀਤ ਸਿੰਘ ਨੂੰ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ, ਸਤਿਕਾਰ, ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।